ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਭਾਰਤ ਦੇ ਕਿਸੇ ਮਸਲੇ ਨੂੰ ਲੈ ਕੇ ਜਾਂ ਫਿਰ ਆਪਣੇ ਇੱਥੋਂ ਦੇ ਕਿਸੇ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਕਮੈਂਟਸ ਤੁਹਾਡੀ ਰਾਏ ਤੁਹਾਡੇ ਸਵਾਲਾਤ ਜਾਂ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਨਜ਼ਰੀਆ ਹੈ ਇਸ ਬਾਬਤ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਅੱਜ ਵੀ ਕਰਾਂਗੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਅਤੇ ਤੁਸੀਂ ਵੀ ਜੇਕਰ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ 408 272 5200 ਡਾਇਲ ਕਰਕੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਪਿਛਲੇ 25-26 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ ਤੇ ਨੰਬਰ ਉਹਨਾਂ ਦਾ 408 272 2500 ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਹੈ ਹੋਮ ਲੋਨ ਤਾਂ 855 905 2575 ਡਾਇਲ ਕਰਕੇ ਇਹ ਜਿਹੜੀਆਂ ਸੇਵਾਵਾਂ ਨੇ ਲਈਆਂ ਜਾ ਸਕਦੀਆਂ ਨੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਂਝ ਪਾਉਣੇ ਰਾਜ ਕਰਮਵੀਰ ਸਿੰਘ ਜੀ ਨਾਲ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਮਸਲੇ ਦੀ ਪੜਚੋਲ ਜਾਰੀ ਰਹੇਗੀ ਰਾਜ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਧੰਨਵਾਦ ਪ੍ਰਵੀਨ ਸ਼ਰਮਾ ਜੀ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਹੀ ਸਰੋਤੇ ਅਤੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਸਾਂਝੀ ਸੱਤ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਜਿੱਦਾਂ ਪ੍ਰਵੀਨ ਜੀ ਨੇ ਦੱਸਿਆ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੇ ਹਾਂ ਅੱਜ ਦੇ ਆਪਾਂ ਟੌਪਿਕ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਕੁਝ ਦਿਨ ਪਹਿਲਾਂ ਬਹੁਤ ਹੀ ਦਰਦਨਾਕ ਦਿਲ ਨੂੰ ਕੰਬਾਉਣ ਵਾਲਾ ਦਿਲ ਘਟ ਜਾਣ ਵਾਲਾ ਇੱਕ ਹਿਸਾਬ ਨਾਲ ਦਿਲ ਦੇ ਟੋਟੇ ਹੋਣ ਵਾਲਾ ਹੀ ਇੱਕ ਘਟਨਾਕ੍ਰਮ ਵਾਪਰਿਆ 19 ਮਾਸੂਮ ਜਾਨਾਂ ਦੇ ਨਾਲ ਦੋ ਜਿਹੜੇ ਅਧਿਆਪਕ ਆ ਰੌਬ ਐਲੀਮੈਂਟਰੀ ਸਕੂਲ ਯੂਵਾਲਡੀ ਟੈਕਸਸ ਦੇ ਵਿੱਚ ਇੱਕ ਹਥਿਆਰੇ ਨੇ ਮਾਰ ਦਿੱਤੇ ਆਪਾਂ ਦੇਖਿਆ ਵੀ ਉਸ ਨੂੰ ਲੈ ਕੇ ਇਮੋਸ਼ਨਸ ਭਾਵਨਾਵਾਂ ਅਜੇ ਵੀ ਬਹੁਤ ਸਰਗਰਮ ਨੇ ਵੱਖ-ਵੱਖ ਵਾਲੇ ਪਾਸਿਓਂ ਦੋਨੋਂ ਤਰਫੋਂ ਆਪਾਂ ਨੂੰ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਆ ਅਜਾਈ ਜਾਨਾਂ ਜਿਹੜੀਆਂ ਆ ਉਹ ਚਲੇ ਗਈਆਂ ਬੱਚਿਆਂ ਦੀਆਂ ਜਾਨਾਂ ਇਸ ਦੇ ਵਿੱਚ ਚਲੇ ਗਈਆਂ ਪ੍ਰਵੀਨ ਜੀ ਕਤਲੋ ਗਾਰਤ ਦੁਨੀਆ ਭਰ ਦੇ ਵਿੱਚ ਹੁੰਦੀ ਰਹਿੰਦੀ ਹੈ ਨਾ ਇਹ ਰੁਕੀ ਨਾ ਇਹ ਰੁਕਣੀ ਹੈ ਇਹ ਹੁੰਦੀ ਹੀ ਰਹਿਣੀ ਆ ਜਿਹੜੇ ਘਿਨਾਉਣੇ ਲੋਕ ਨੇ ਇੱਦਾਂ ਦੇ ਉਹ ਹੁੰਦੇ ਹੀ ਨੇ ਉਹ ਰਹਿਣੇ ਹੀ ਨੇ ਪਰ ਜਦੋਂ ਕਿਤੇ ਮਾਸੂਮ ਬੱਚਿਆਂ ਦੀ ਜਾਨ ਜਾਂਦੀ ਆ ਉਦੋਂ ਬਹੁਤ ਜ਼ਿਆਦਾ ਦਿਲ ਨੂੰ ਠੇਸ ਜਿਹੜੀ ਉਹ ਪਹੁੰਚਦੀ ਆ ਵੀ ਦੱਸ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਸੀਗਾ ਸੋ ਹੁਣ ਇਸ ਮਾਮਲੇ ਦੇ ਵਿੱਚ ਟੈਕਸਸ ਦੇ ਇਸ ਸਕੂਲ ਦੇ ਵਿੱਚ ਹੋਈ ਸ਼ੂਟਿੰਗ ਦੇ ਬਾਬਤ ਨਵੀਆਂ ਗੱਲਾਂ ਜਿਹੜੀਆਂ ਹੌਲੀ-ਹੌਲੀ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ ਇੱਕ ਤਾਂ ਸਭ ਤੋਂ ਪਹਿਲੀ ਅਹਿਮ ਗੱਲ ਜਿਹੜੀ ਉਹ ਇਹੀ ਸੀਗੀ ਵੀ ਜਿਹੜਾ ਹਥਿਆਰਾ ਸੀਗਾ ਰੈਮੋਸ 18 ਸਾਲ ਦੀ ਉਮਰ ਦਾ ਸੀ ਉਸਨੇ ਰਾਈਫਲਸ ਦੇ ਨਾਲ ਸਕੂਲ ਦੇ ਵਿੱਚ ਜਿਹੜਾ ਉਹ ਦਾਖਲਾ ਕੀਤਾ ਉਹ ਬੈਕਡੋਰ ਕਹਿੰਦੇ ਵੀ ਐਂਟਰੀ ਉਸਨੇ ਮਾਰੀ ਤੇ ਸਕੂਲ 'ਚ ਜਾ ਕੇ ਇੱਕ ਚੌਥੀ ਗ੍ਰੇਡ ਦੇ ਕਲਾਸਰੂਮ ਦੇ ਵਿੱਚ ਵੜ ਕੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਨਿਆਣਿਆਂ ਦੇ ਨਾਲ ਉੱਥੇ ਦੀ ਅਧਿਆਪਕ ਜਿਹੜੀ ਸੀਗੀ ਉਸਨੂੰ ਵੀ ਮਾਰ ਦਿੱਤਾ ਦੋ ਅਧਿਆਪਕਾਂ ਦੀ ਜਿਹੜੀ ਉੱਥੇ ਮੌਤ ਹੋਈ ਤੇ 19 ਮਾਸੂਮ ਜਾਨਾਂ ਜਿਹੜੀਆਂ ਹੋ ਗਈਆਂ ਛੋਟੀ ਉਮਰ ਦੇ ਐਲੀਮੈਂਟਰੀ ਸਕੂਲ ਦੇ ਜਿਹੜੇ ਉਹ ਬੱਚੇ ਆਏ ਪਹਿਲੀ ਵਾਰ ਘਟਨਾ ਅਮਰੀਕਾ 'ਚ ਨਹੀਂ ਵਾਪਰੀ ਇਸ ਤੋਂ ਪਹਿਲਾਂ ਵੀ ਸਕੂਲ ਦੇ ਵਿੱਚ ਇੱਥੇ ਸ਼ੂਟਿੰਗਸ ਹੋ ਚੁੱਕੀਆਂ ਇਸ ਤੋਂ ਪਹਿਲਾਂ ਹਾਈ ਸਕੂਲ ਦੇ ਵਿੱਚ ਪਾਰਕਲੈਂਡ ਦੇ ਵਿੱਚ ਹੋਈ ਸੀਗੀ ਤੇ ਉਸ ਤੋਂ ਪਹਿਲਾਂ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਇੱਕ ਸੀਗਾ ਕਾਫੀ ਤਕਰੀਬਨ 10 ਵਰੇ ਪਹਿਲਾਂ ਉਦੋਂ ਉੱਥੇ ਇੱਕ ਇੱਦਾਂ ਸ਼ੂਟਿੰਗ ਵਾਪਰੀ ਸੀ ਸਭ ਤੋਂ ਪਹਿਲੀ ਸਕੂਲ ਦੇ ਵਿੱਚ ਕੋਲੰਬਾਈਨ ਸਕੂਲ ਦੇ ਵਿੱਚ ਇੱਦਾਂ ਦੀ ਸ਼ੂਟਿੰਗ ਜਿਹੜੀ ਉਹ ਵਾਪਰੀ ਸੀਗੀ ਸੋ ਇਹ ਬਾਰ-ਬਾਰ ਇੱਦਾਂ ਦੀਆਂ ਰਹਿ ਕੇ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ ਤੇ ਮਾਸੂਮ ਜਾਨਾਂ ਜਿਹੜੀਆਂ ਇਸ ਦੇ ਵਿੱਚ ਚਲੇ ਜਾਂਦੀਆਂ ਨੇ ਸੋ ਜਦੋਂ ਵੀ ਸ਼ੂਟਿੰਗ ਇੱਦਾਂ ਦੀ ਹੁੰਦੀ ਆ ਮਾਸ ਸ਼ੂਟਿੰਗ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਵੱਡੀ ਗੱਲ ਉਹ ਉੱਭਰਦੀ ਹੈ ਜਿਹੜਾ ਕਿ ਇੱਕ ਪੋਲੀਟੀਕਲ ਮੁੱਦਾ ਹੈ ਇਸ ਟਾਈਮ ਪੂਰਨ ਤੌਰ ਦੇ ਉੱਤੇ ਬਣਿਆ ਹੋਇਆ ਗਨ ਕੰਟਰੋਲ ਨੂੰ ਜਿਹੜਾ ਉਹ ਲੈ ਕੇ ਹਰ ਇੱਕ ਤਰਫੋਂ ਜਿਹੜਾ ਕੋਈ ਲੈਫਟ ਵਾਲਾ ਉਹ ਕਹਿੰਦਾ ਵੀ ਗਨ ਕੰਟਰੋਲ ਸਟਰੋਂਗ ਚਾਹੀਦਾ ਜਿਹੜਾ ਰਾਈਟ ਵਾਲਾ ਕਹਿੰਦਾ ਆ ਵੀ ਗਨ ਕੰਟਰੋਲ ਕਰਕੇ ਕੀ ਫਾਇਦਾ ਜਿਹੜਾ ਕ੍ਰਿਮੀਨਲ ਆ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਥਿਆਰ ਲਾ ਹੀ ਲੈਣਾ ਉਹਨੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਹੀ ਦੇਣਾ ਆ ਤੇ ਫਿਰ ਨਾਲ ਜਿਹੜੀ ਸੈਕਿੰਡ ਅਮੈਂਡਮੈਂਟ ਦੀ ਗੱਲ ਉਸ ਦੇ ਵਿੱਚ ਆ ਜਾਂਦੀ ਹੈ ਵੀ ਸਾਨੂੰ ਸੰਵਿਧਾਨ ਇਹ ਇਜਾਜ਼ਤ ਦਿੰਦਾ ਆ ਰਾਈਟ ਟੂ ਬੇਅਰ ਆਰਮਸ ਦੀ ਜੇ ਤੁਸੀਂ ਉਸ ਨੂੰ ਖੋਹਦੇ ਆ
ਤਾਂ ਸੰਵਿਧਾਨ ਦੀ ਜਿਹੜੀ ਇਸ ਦੇ ਵਿੱਚ ਉਲੰਘਣਾ ਜਿਹੜੀ ਉਹ ਹੁੰਦੀ ਆ। ਇਸੇ ਬਾਬਤ ਜਿਹੜੀ ਉਹ ਅੱਜ ਆਪਾਂ ਗੱਲਬਾਤ ਕਰਨੀ, ਇਸ ਸ਼ੂਟਿੰਗ ਜਿੱਦਾਂ ਇਹ ਵਾਪਰੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੁਲਿਸ ਦਾ ਰਿਸਪੌਂਸ ਰਿਹਾ, ਜਿਹੜਾ ਇਸ ਟਾਈਮ ਕਟਹਿਰੇ ਦੇ ਵਿੱਚ ਆ। ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਆ, ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਪੁਲਿਸ ਦਾ ਜਿਹੜਾ ਹੈ ਉਹ ਉੱਥੇ ਲਾਅ ਐਨਫੋਰਸਮੈਂਟ ਦਾ ਖਾਸ ਕਰਕੇ ਉਹ ਹੋ ਰਿਹਾ ਆ ਵੀ ਤੁਸੀਂ ਸਮਾਂ ਰਹਿੰਦੇ ਹੋਏ ਕਿਉਂ ਨਹੀਂ ਅੰਦਰ ਸਕੂਲ 'ਚ ਦਾਖਲ ਹੋਏ, ਜਦ ਅਜੇ ਕੁਛ ਮਾਸੂਮ ਜਾਨਾਂ ਉੱਥੇ ਜੀਵਤ ਸਨ ਜਿਹੜੇ ਉਸ ਕਲਾਸਰੂਮ ਦੇ ਵਿੱਚ। ਪਰ ਫਿਰ ਵੀ ਉਸ ਦੇ ਬਾਵਜੂਦ ਤੁਸੀਂ 1 ਘੰਟੇ ਤੋਂ ਵੱਧ ਬਾਹਰ ਇੰਤਜ਼ਾਰ ਕੀਤਾ ਤੇ ਇੰਤਜ਼ਾਰ ਕਰਨ ਦੇ ਦੌਰਾਨ ਜਿਹੜੇ ਕਈ ਨਿਆਣੇ ਆ ਜਿਹੜੇ ਕਿ ਬਚਾਏ ਜਾ ਸਕਦੇ ਸੀ, ਹੁਣ ਤਾਂ ਜੇ ਹੀ ਆ ਨਾ ਨਾਲ ਉਸ ਦੇ ਵਿੱਚ ਵੀ, ਜੇ ਬਚਾਏ ਜਾ ਜੀ ਸਕਦੇ ਸੀਗੇ ਉਹ ਬਚ ਜਾਣੇ ਸੀਗੇ। ਬਹੁਤ ਸਾਰੇ ਲੋਕ ਇਸ ਦੇ ਕਰਕੇ ਇਸ ਟਾਈਮ ਜਿਹੜੇ ਟੈਕਸਿਸ ਲਾਅ ਐਨਫੋਰਸਮੈਂਟ ਉਸ ਦੇ ਉੱਤੇ ਬਹੁਤ ਜ਼ਿਆਦਾ ਗੁੱਸਾ ਨੇ। ਪੋਲੀਟੀਕਲੀ ਵੀ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਮਾਹੌਲ ਆ ਉਹ ਗਰਮਾਇਆ ਹੈਗਾ ਆ। ਸੋ ਆਪਾਂ ਤੁਹਾਨੂੰ ਉਸ ਦੇ ਬਾਬਤ ਕੀ ਕਿੱਦਾਂ ਹੁਣ ਤੱਕ ਜੋ ਰਿਪੋਰਟ ਹੋਇਆ ਆ ਉਹ ਆਪਾਂ ਤੁਹਾਨੂੰ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਇਸ ਦੇ ਬਾਬਤ ਸਾਂਝੇ ਕਰ ਸਕਦੇ ਹੋ ਵੀ ਇਹ ਕਿੱਦਾਂ ਜੋ ਕੁਛ ਇਹ ਵਾਪਰਿਆ ਉਸ ਦੇ ਪ੍ਰਤੀ ਓਬਵੀਅਸਲੀ ਬੈਡ ਹੀ ਆ, ਮਾੜਾ ਹੀ ਆ, ਇਸਨੂੰ ਕੋਈ ਚੰਗਾ ਜਿਹੜਾ ਉਹ ਕਹਿ ਨਹੀਂ ਸਕਦਾ। ਕਿੱਦਾਂ ਇੱਦਾਂ ਦੀਆਂ ਚੀਜ਼ਾਂ ਰੁਕ ਸਕਦੀਆਂ ਆ, ਉਸ ਦੇ ਉੱਤੇ ਵੀ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਦਿਓ। ਕਾਲ ਕਰਨ ਦੇ ਲਈ ਨੰਬਰ 408 272 5200 408272 5200 ਦੇ ਉੱਤੇ। ਜੀ ਪ੍ਰਵੀਨ ਜੀ। ਦੇਖੋ ਰਾਜ ਜੀ, ਬਹੁਤ ਵੱਡੀ ਇੱਕ ਬਹਿਸ ਛਿੜੀ ਹੋਈ ਹੈ ਦੁਨੀਆ ਭਰ ਦੇ ਵਿੱਚ ਵੀ ਤੇ ਅਮਰੀਕਾ ਦੇ ਵਿੱਚ ਵੀ ਕਿ ਗਨ ਕਲਚਰ ਕੀ ਅਮਰੀਕਾ ਦੇ ਹੁਣ ਵਿਰੁੱਧ ਜਾ ਰਿਹਾ ਹੈ ਜਾਂ ਅਮਰੀਕਾ ਦੇ ਪੱਖ ਦੇ ਵਿੱਚ ਆ। ਜਦੋਂ ਜੋ ਬਾਈਡਨ ਗੱਲ ਕਰ ਰਹੇ ਸੀਗੇ ਰਾਸ਼ਟਰਪਤੀ ਕਿ ਬੜੀ ਮਾੜੀ ਗੱਲ ਹੋਈ, ਦੂਜੀ ਘਟਨਾ ਇਹ ਸਭ ਤੋਂ ਵੱਡੀ ਜਿਹੜੀ ਸਕੂਲਾਂ ਦੇ ਵਿੱਚ ਵਾਪਰੀ ਹੈ, ਤਾਂ ਉੱਥੇ ਫਿਰ ਉਹਨਾਂ ਨੂੰ ਟੋਕਿਆ। ਉਹ ਕਹਿੰਦੇ ਕਿ ਜੀ ਇਸੇ ਸਾਲ ਹੀ ਸਕੂਲਾਂ ਦੇ ਵਿੱਚ ਗੋਲੀਬਾਰੀ ਦੀਆਂ 27 ਘਟਨਾਵਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ। ਪਿਛਲੇ 10 ਦਿਨਾਂ ਦੀ ਗੱਲ ਆ, 10 ਦਿਨ ਪਹਿਲਾਂ ਦੀ, ਜਦੋਂ ਨਿਊਯਾਰਕ ਦੇ ਵਿੱਚ ਵੀ ਗੋਲੀਬਾਰੀ ਦੀ ਜਿਹੜੀ ਘਟਨਾ ਸੀ ਵਾਪਰੀ ਸੀ ਤੇ ਉਹਦੇ ਵਿੱਚ ਵੀ 10 ਲੋਕਾਂ ਦੀ ਜਿਹੜੀ ਹੈ ਉਹ ਮੌਤ ਹੋਈ ਹੈ। ਹੁਣ ਅਮਰੀਕਾ ਦੇ ਵਿੱਚ ਹਥਿਆਰ ਜਿਹੜੇ ਆ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਜਾਂ ਓਪਨ ਗਨ ਕਲਚਰ, ਜਾਂ ਕਹ ਲਓ ਕਿ ਈਜ਼ੀ ਟੂ ਐਕਸੈਸ, ਉਹਨਾਂ ਨੂੰ ਛੇਤੀ ਲੈ ਸਕਦੇ ਹਾਂ, ਆਪਾਂ ਪ੍ਰਾਪਤ ਕਰ ਸਕਦੇ ਹਾਂ। ਪਰ ਇਹਦੇ ਨਾਲ ਦੁਨੀਆ ਦੀਆਂ ਵਿਪਤਾਵਾਂ, ਅਮਰੀਕੀਆਂ ਦੀਆਂ ਵਿਪਤਾਵਾਂ ਕਿੰਨੀਆਂ ਵਧੀਆਂ, ਇਹ ਆંકੜੇ ਤੁਹਾਨੂੰ ਦੱਸਦੇ ਆ। 100 ਬੰਦੇ ਪਿੱਛੇ ਅਮਰੀਕਾ ਦੇ ਕੋਲੇ 120 ਹਥਿਆਰ ਆ ਅਮਰੀਕਾ ਦੇ ਵਿੱਚ, ਤੇ ਜਦ ਕਿ 2011 ਤੋਂ 10 ਸਾਲ ਪਹਿਲਾਂ ਇਹ ਆંકੜਾ 88 ਸੀ। ਯਾਨੀ ਕਿ ਮਤਲਬ 100 ਤੋਂ ਵੀ 12 ਘੱਟ, 12 ਕ ਬੰਦੇ ਬਿਨਾਂ ਗਨ ਤੋਂ ਸੀ, ਹੋ ਸਕਦਾ 15 ਵੀ ਹੋਣ, ਇੱਕ ਕੋਲੇ ਦਿਨ 2-3 ਹੋਣ। ਤਾਂ ਹੁਣ ਵੀ ਜਿਹੜਾ ਵਾ, ਇਹ ਰਿਪੋਰਟ ਦੱਸਦੀ ਹੈ ਇੱਕ BBC ਦੀ, ਉਹ ਕਹਿੰਦੇ ਕਿ 2019 ਤੋਂ ਲੈ ਕੇ ਅਪ੍ਰੈਲ 2021 ਤੱਕ ਤਕਰੀਬਨ 75 ਤੋਂ 80 ਲੱਖ ਲੋਕਾਂ ਨੇ ਪਹਿਲੀ ਵਾਰੀ ਅਮਰੀਕੀਆਂ ਨੇ ਬੰਦੂਕ ਜਿਹੜੀ ਆ ਉਹ ਖਰੀਦੀ ਹੈ। ਹੁਣ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਦੇ ਘਰ ਦੇ ਵਿੱਚ ਬੰਦੂਕਾਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਬੱਚੇ ਵੀ 50 ਲੱਖ ਸ਼ਾਮਲ ਆ। ਬੰਦੂਕਾਂ ਖਰੀਦਣ ਵਾਲੇ ਇਹਨਾਂ ਲੋਕਾਂ ਦੀ ਗਿਣਤੀ ਦੇ ਵਿੱਚ ਅੱਧੀਆਂ ਔਰਤਾਂ ਸੀਗੀਆਂ। ਤੇ ਨਾਲ ਹੀ ਇਹ ਹੈ ਕਿ ਹੁਣ ਅਮਰੀਕਾ ਦੇ ਵਿੱਚ 1968 ਤੋਂ ਲੈ ਕੇ 2017 ਤੱਕ ਬੰਦੂਕਾਂ ਕਰਕੇ ਕਰੀਬ 15 ਲੱਖ ਲੋਕਾਂ ਦੀ ਜਾਨ ਗਈ ਹੈ। ਇਹ ਗਿਣਤੀ ਅਮਰੀਕਾ ਦੇ ਵਿੱਚ 1775 ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਜਿੰਨੀਆਂ ਵੀ ਲੜਾਈਆਂ ਹੋਈਆਂ, ਉਸ ਦੇ ਵਿੱਚ ਮਾਰੇ ਗਏ ਫੌਜੀਆਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੈ। ਫੌਜੀਆਂ, ਇੰਨੇ ਫੌਜੀ ਨਹੀਂ ਸ਼ਹੀਦ ਹੋਏ ਅਮਰੀਕਾ ਦੇ, ਜਿੰਨੇ ਬੰਦੂਕਾਂ ਦੀਆਂ ਗੋਲੀਆਂ ਕਰਕੇ ਅਮਰੀਕਾ ਦੇ ਲੋਕ ਜਿਹੜੇ ਆ ਉਹ ਮਾਰੇ ਗਏ। ਤੇ ਅਮਰੀਕਾ ਦੇ US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਤਾਬਕ 2020 ਦੇ ਵਿੱਚ ਅਮਰੀਕਾ ਦੇ ਵਿੱਚ 45,000 ਤੋਂ ਜ਼ਿਆਦਾ ਲੋਕ ਬੰਦੂਕਾਂ ਕਰਕੇ ਮਾਰੇ ਗਏ। ਇਹਨਾਂ ਵਿੱਚ ਜੀ ਹੱਤਿਆਵਾਂ ਵੀ ਸੀਗੀਆਂ ਤੇ ਕਈ ਖੁਦਕੁਸ਼ੀਆਂ ਵੀ ਸੀਗੀਆਂ। ਤੇ ਇਸੇ ਗੱਲ ਨੂੰ ਆਪਾਂ ਅੱਗੇ ਤੋਰਾਂਗੇ। ਰਾਜ ਜੀ, ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਹਰਜੀਤ ਜੀ। ਜੀ ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਤੇ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਚੱਲਾਂਗੇ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਨਾਮ ਅਜੀਤ, ਮੈਂ ਸੈਨੋ ਦੇ ਬੋਲਦਾ। ਜੀ ਜੀ ਜੀ, ਜੀ ਬੋਲੋ। ਹਾਂਜੀ ਭਾਈ, ਇਹ ਸਾਡੀ ਗੱਲ ਕੋਈ ਕਵੇ ਚਾਹੇ ਰਾਈਟ ਵਿੰਗ ਕਹਿ ਲਓ ਤੁਸੀਂ, ਚਾਹੇ ਰਿਪਬਲਿਕਨ, ਪਰ ਗਨ ਕੰਟਰੋਲ ਹੁਣ ਤਾਂ ਇਦੋਂ ਪਰੇ ਹੋਰ ਕੀ ਹੋ ਸਕਦਾ ਬਈ। ਜੀ ਨਿੱਕੇ ਨਿੱਕੇ ਨਿਆਣਿਆਂ ਨੇ ਸੈਂਡੀ ਹੁੱਕ ਜੋ 2012 ਚ ਹੋਇਆ ਸੀ, ਉਦੋਂ ਇੰਨਾ ਰੌਲਾ ਪਾਇਆ ਸੀ ਹੁਣ ਨਹੀਂ ਏਦਾਂ ਹੋਊਗਾ। ਉਦੋਂ ਤੋਂ ਲੈ ਕੇ ਹੁਣ ਤੇ ਭਾਈ 3865 ਮਾਸ ਸ਼ੂਟਿੰਗ, ਜਿਹਦੇ ਵਿੱਚ 6 ਤੋਂ ਵੱਧ ਬੰਦੇ ਮਰੇ, ਉਹ ਹੋ ਚੁੱਕੀ। ਜੇ ਆਪਾਂ ਕਹਿੰਦੇ ਬਹੁਤ ਰੌਲਾ ਪਾਉਂਦੇ ਆ ਜੀ, ਗੰਨਾਂ ਬੈਨ ਵੀ ਕਰਤੀਆਂ, ਫੇਰ ਵੀ ਏਦਾਂ ਹੋ ਸਕਦਾ। ਹੁਣ ਤੁਸੀਂ ਦੇਖੋ ਬੰਬ ਕਦ ਨਹੀਂ ਚੱਲਦੇ ਕਿਤੇ, ਕਰਕੇ ਬੰਬ ਅਵੇਲੇਬਲ ਨਹੀਂ ਲੋਕਾਂ ਨੂੰ।
ਗੰਨਾ ਅਵੇਲੇਬਲ ਕਰਕੇ ਹੀ ਸ਼ੂਟਿੰਗਾਂ ਹੁੰਦੀਆਂ, ਤੇ ਬੰਬ ਵੀ ਤਾਂ ਦੇਣ ਲੱਗ ਪਵੇ, ਜਹਾਜ਼ ਦੇਣ ਲੱਗ ਪਵੇ, ਜਹਾਜ਼ਾਂ ਨਾਲ ਵੀ ਅਟੈਕ ਹੋਣ ਲੱਗ ਪਊਗੇ ਫਿਰ। ਜੇ ਜੀ। ਇਹ ਬਾਅਦ ਚ ਇੱਕ ਬਹਾਨਾ ਲੱਗ ਜਾਂਦਾ ਜੀ ਮੈਂਟਲੀ ਪ੍ਰੋਬਲਮ ਸੀ, ਸਾਈਕੋ ਸੀ, ਮੈਂਟਲੀ ਸਾਈਕੋ ਆਪਾਂ ਜਿੱਥੋਂ ਆਏ ਇੰਡੀਆ, ਉੱਥੇ ਵੀ ਬਹੁਤ ਲੋਕ ਏਦਾਂ ਦੇ, ਉੱਥੇ ਕਦੇ ਇੰਨੀ ਵੱਡੀ ਸ਼ੂਟਿੰਗ ਹੁੰਦੀ ਹੈ। ਤੁਹਾਡੇ ਮੁਤਾਬਕ ਕਰਕੇ ਫਿਰ ਕੀ ਉਹਨੂੰ ਹੋਣਾ ਚਾਹੀਦਾ? ਅਵੇਲੇਬਿਲਿਟੀ ਹੈ ਨਹੀਂ, ਅਵੇਲੇਬਿਲਿਟੀ। ਇੱਕ 18 ਸਾਲ ਦਾ ਬੰਦਾ ਨਿਆਣਾ ਹੀ, ਮੈਂ ਤਾਂ ਕਹੂੰਗਾ ਉਹਨੂੰ AR-15 ਲੈ ਸਕਦਾ, ਬਾਏ ਕਰ ਸਕਦਾ, ਕੀ ਲੋੜ ਹੈ, ਮਤਲਬ ਕਿਹੜੀ ਜੰਗ ਤੇ ਜਾਣਾ ਹੈ ਜੀ। ਜੀ। ਮੇਰੇ ਵੀ ਛੋਟੇ ਨਿਆਣੇ 4-4 5-5 ਸਾਲ ਦੇ ਆ, ਡਰ ਲੱਗਦਾ ਸਕੂਲੇ ਭੇਜਣ ਦਾ। ਜੀ ਬਿਲਕੁਲ। ਥੈਂਕ ਯੂ ਹਰਜੀਤ ਜੀ। ਹਰਜੀਤ ਜੀ ਤੁਸੀਂ ਕੀ ਸੋਚਦੇ ਆ ਵੀ ਕੀ ਇਸ ਦਾ ਜਿਹੜਾ ਉਹ ਹੈਗਾ, ਕੀ ਇਸ ਕਿੱਦਾਂ ਰੋਕੀ ਜਾ ਸਕਦੀ ਇਸ ਚੀਜ਼ ਨੂੰ? ਵੀ ਮੇਰੇ ਹਿਸਾਬ ਨਾਲ ਭਾਈ ਇੱਕੋ ਇੱਕ ਹੀ ਹੱਲ ਆ, ਟੋਟਲੀ ਗੰਨਾ ਬੈਨ ਕਰਨੀ ਚਾਹੀਦੀ, ਅਸੌਲਟ ਰਾਈਫਲ ਟੋਟਲੀ ਬੈਨ ਕਰਨੀ ਚਾਹੀਦੀ। ਸਿਰਫ ਅਸੌਲਟ ਰਾਈਫਲ ਦੀ ਗੱਲ ਕਰਦੇ ਆ ਜਾਂ ਹਰ ਇੱਕ ਫਾਇਰ ਆਰਮ ਦੀ ਗੱਲ ਕਰਦੇ? ਭਾਈ ਮੈਂ ਪਰਸਨਲੀ ਜਿੱਥੇ ਤੇ ਮੈਂ ਤਾਂ ਇਦਾਂ ਸੋਚਦਾ ਵੀ ਹਰ ਇੱਕ, ਜੇ ਤੁਸੀਂ ਹੈਂਡਗਨ ਪਿਸਟਲ ਦੇਣਾ, ਉਹਦੇ ਲਈ ਵੀ ਬਹੁਤ ਆਮ ਹਰੇਕ ਬੰਦੇ ਨੂੰ ਦੇਣਾ ਚਾਹੀਦਾ, ਉਹਦੇ ਲਈ ਬਹੁਤ ਬੈਕਗਰਾਉਂਡ ਚੈੱਕਅਪ ਚਾਹੀਦੇ ਮੇਰੇ ਹਿਸਾਬ ਨਾਲ। ਪਰ ਮੈਂ ਤਾਂ ਪਰਸਨਲੀ ਚਾਹੁੰਦਾ ਉਹ ਵੀ ਨਹੀਂ ਦੇਣਾ ਚਾਹੀਦਾ। ਪਰ ਬਹੁਤ ਜ਼ਿਆਦਾ ਰੌਲਾ ਪਾਉਣਾ ਹੈ ਜੀ, ਫੇਰ ਜੀ ਚਾਕੂ ਨਾਲ ਵੀ ਮਾਰਦੇ ਕਤਲ ਹੋ ਸਕਦੇ, ਏਦਾਂ ਹੋ ਸਕਦਾ। ਪਰ ਚਾਕੂ ਨਾਲ ਜੇ ਹੁਣ ਆਹ ਬੰਦਾ ਚਾਕੂ ਲੈ ਕੇ ਸਕੂਲ ਚ ਗਿਆ ਹੁੰਦਾ, ਜਿਹੜੇ ਪੁਲਿਸ ਵਾਲੇ ਨੇ ਉਹਨੂੰ ਮੋਰੇ ਦੇਖਿਆ ਟੱਕਰਿਆ, ਉਹਨੇ ਉੱਥੇ ਰੋਕ ਦੇਣਾ। ਜੀ। ਇੰਡੀਆ ਵਿੱਚ ਭਾਜੀ 1993 ਵਿੱਚ ਏਦਾਂ ਦਾ ਮਿਸਕੇਅਰ ਹੋਇਆ ਸੀ, ਤੇ ਉੱਥੇ ਉਹਨਾਂ ਨੇ ਉਦੋਂ ਹੀ ਟੋਟਲੀ ਬੰਦ ਕਰਤੀਆਂ ਸੀ। 7 ਲੱਖ ਤੋਂ ਜ਼ਿਆਦਾ ਗੰਨਾ ਉਹਨਾਂ ਨੇ ਲੈ ਕੇ ਦੱਬਤੀਆਂ। ਉਦੋਂ ਬਾਅਦ ਇੱਕ ਵੀ ਏਦਾਂ ਦੀ ਮਾਸ ਸ਼ੂਟਿੰਗ ਨਹੀਂ ਹੋਈ ਆਸਟ੍ਰੇਲੀਆ ਚ। ਠੀਕ ਹੈ ਜੀ, ਥੈਂਕ ਯੂ ਹਰਜੀਤ ਜੀ। ਇਦਾਂ ਕਰਕੇ ਗੰਨਾ ਅਵੇਲੇਬਲ ਹੈ ਭਾਜੀ, ਜੇ ਗੰਨਾ ਨਾ ਹੋ ਗਿਆ ਤਾਂ ਨਹੀਂ, ਏਦਾਂ ਹੋ ਹੀ ਨਹੀਂ ਸਕਦਾ। ਤੁਹਾਡੇ ਹਿਸਾਬ ਨਾਲ ਇਹ ਰਾਈਟ ਰਹਿਣਾ ਚਾਹੀਦਾ ਹੈ ਕਿ ਨਹੀਂ ਰਹਿਣਾ ਚਾਹੀਦਾ ਵੀ ਅਸੀਂ ਹਥਿਆਰ ਰੱਖ ਸਕਦੇ ਹਾਂ? ਤੁਹਾਨੂੰ ਕੀ ਲੱਗਦਾ, ਰਾਈਟ ਹੋਵੇ, ਅਵੇਲੇਬਿਲਿਟੀ ਨਾ ਹੋਵੇ, ਜਾਂ ਰਾਈਟ ਦੇ ਵਿੱਚ ਅਮੈਂਡਮੈਂਟਸ ਹੋ ਜਾਣ? ਅਮੈਂਡ ਕਰਨਾ, ਚੇਂਜ ਕਰਨਾ। ਠੀਕ ਹੈ ਜੀ, ਠੀਕ ਹੈ। ਜਦੋਂ ਦਾ ਇਹ ਲਾਅ ਬਣਿਆ ਹਨਾ, 100 ਸਾਲ ਤੋਂ ਪੁਰਾਣਾ ਲਾਅ ਆ, ਉਦੋਂ ਤਾਂ ਗੰਦ ਵੀ ਉਹ ਹੁੰਦੀ, ਜੇ ਮਸਾਲਾ ਭਰ ਕੇ ਗੋਲੀ ਚਲਾਉਣੀ ਪੈਂਦੀ ਸੀ, ਜਦੋਂ ਦਾ ਬੰਦਾ ਗੁੱਸਾ ਉਹਦੀ ਠੰਡਾ ਹੋ ਜਾਂਦਾ। ਇੰਨਾ ਜਿੰਨੇ ਚਿਰ ਚ ਮਸਾਲਾ ਭਰਦਾ ਲਾਅ ਇੰਨਾ ਪੁਰਾਣਾ, ਤੁਸੀਂ ਜਿੰਨੀਆਂ ਮਰਜ਼ੀ ਵਧੀਆ ਦਲੀਲਾਂ ਦੇ ਲਓ ਜੀ, ਏਦਾਂ ਲਾਅ ਆ, ਏਦਾਂ ਆ, ਪਰ ਰਿਜ਼ਲਟ ਤਾਂ ਦੇਖੋ, ਰਿਜ਼ਲਟ ਕੀ ਹੋ ਰਿਹਾ। ਠੀਕ ਹੈ ਜੀ, ਕਿੰਨੇ ਤੱਕ ਮੰਨਡ ਹੈ। ਥੈਂਕ ਯੂ ਜੀ, ਮਿਹਰਬਾਨੀ। ਮੈਨੂੰ ਜੀ 25 ਦੀ ਸਪੀਡ ਸਕੂਲ ਏਰੀਆ ਚ ਨਹੀਂ ਚਾਹੀਦੀ। ਮੈਂ ਤਾਂ 65 ਤੇ ਵੀ ਵਧੀਆ ਗੱਡੀ ਚਲਾ ਸਕਦਾ, 25 ਤੇ ਕੱਲ ਚਲਾ ਕੀਤੀ ਹੈ, ਮੈਂ ਵਧੀਆ ਚਲਾਉਣਾ, ਪਰ ਸੋਸਾਇਟੀ ਦੇ ਹਿਸਾਬ ਨਾਲ ਰਹਿਣਾ ਪੈਂਦਾ। ਓਕੇ ਜੀ ਹਰਜੀਤ ਜੀ, ਆਪਣੇ ਨਾਲ ਹੋਰ ਕਾਲਰ ਵੀ ਜੁੜੇ ਨੇ, ਉਹਨਾਂ ਦੀ ਰਾਏ ਵੀ ਸ਼ਾਮਲ ਕਰ ਲਈ ਜੀ। ਬਿਲਕੁਲ, ਇਹਦੇ ਵਿੱਚ ਹਾਂਜੀ, ਇਹਨਾਂ ਦੀ ਆਪਾਂ ਅਗਲੇ ਹੋਰ ਕਾਲਰ ਲੈਣ ਤੋਂ ਪਹਿਲਾਂ ਦੱਸਦੇ ਜਾਈਏ, ਇਸ ਚੀਜ਼ ਦੇ ਵਿੱਚ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਇਹ ਕਹਿ ਰਹੇ ਨੇ ਵੀ ਇਸ ਨੂੰ ਅਮੈਂਡ ਜਿਹੜਾ ਦੁਬਾਰਾ ਕਰ ਦੇਣਾ ਚਾਹੀਦਾ ਆ, ਪਰ ਲੋਕ ਇਸ ਚੀਜ਼ ਦੇ ਹੱਕ 'ਚ ਨਹੀਂ। ਇਹ ਵੀ ਆਪਾਂ ਨੂੰ ਜਿਹੜਾ ਮੰਨਣ ਦੀ ਲੋੜ ਆ। ਕੱਲ੍ਹ ਨੂੰ ਕੋਈ ਵੀ ਚੀਜ਼ ਨੂੰ ਅਮੈਂਡਮੈਂਟ ਜਿਹੜੀ ਉਹ ਕੀਤੀ ਜਾ ਸਕਦੀ ਹੈ, ਸੰਵਿਧਾਨ ਦੇ ਨਾਲ ਉਸ ਨੂੰ ਅਮੈਂਡਮੈਂਟ ਕਰਨੀਆਂ ਬਹੁਤ ਔਖੀਆਂ ਨੇ, ਇੰਨੀਆਂ ਸੌਖੀਆਂ ਨਹੀਂ। ਹਾਂ, ਜਿਹੜੇ ਬੈਕਗਰਾਊਂਡ ਚੈੱਕ ਦੀ ਇਹਨਾਂ ਨੇ ਗੱਲ ਕੀਤੀ ਆ, ਉਸ ਦੇ ਵਿੱਚ ਬਹੁਤ ਸਾਰੇ ਲੋਕ, ਅੱਜ ਹੀ ਸਵੇਰੇ ਮੈਂ ਖਬਰ ਦੱਸ ਰਿਹਾ ਸੀ, 88% ਜਿਹੜਾ ਨਵਾਂ ਹੋਇਆ ਸਰਵੇ ਆ, ਉਸ ਦੇ ਮੁਤਾਬਕ 88% ਅਮਰੀਕਨ ਕਹਿੰਦੇ ਆ ਵੀ ਬੈਕਗਰਾਊਂਡ ਚੈੱਕਸ ਜਿਹੜੇ ਆ ਉਹ ਇਸ ਦੇ ਵਿੱਚ ਇਨਕਲੂਡ ਹੋਣੇ ਚਾਹੀਦੇ ਨੇ, ਤਾਂ ਜੋ ਜਿਹੜੇ ਇੱਦਾਂ ਦੇ ਕਮਰਿਆਂ ਦੇ ਕੋਲ ਨਾ ਜਾਇਆ ਜਾਵੇ। ਪਰ ਟੈਕਸਸ ਪੁਲਿਸ ਨੇ ਜੋ ਦੱਸਿਆ ਆ, ਉਹਨਾਂ ਦੇ ਲਾਅ ਇਨਫੋਰਸਮੈਂਟ ਨੇ ਦੱਸਿਆ ਆ, ਇਸ ਮੁੰਡੇ ਨੂੰ ਕੋਈ ਵੀ ਮੈਂਟਲ ਹੈਲਥ ਪ੍ਰੋਬਲਮ ਨਹੀਂ ਸੀ। ਟੈਕਸਸ ਦੇ ਗਵਰਨਰ ਨੇ ਜ਼ਰੂਰ ਇਹ ਗੱਲ ਇੱਕ ਟਾਈਮ ਦੇ ਉੱਤੇ ਆਖੀ ਵੀ ਇਹ ਜਿਹੜੀਆਂ ਮੈਂਟਲ ਇਲਨੈਸ ਦੇ ਨਾਲ ਜੁੜੀਆਂ ਹੋਈਆਂ ਇਹ ਵਾਰਦਾਤਾਂ ਹੈਗੀਆਂ, ਪਰ ਬਾਅਦ ਦੇ ਵਿੱਚ ਉਹਨਾਂ ਦੇ ਹੀ ਅਧਿਕਾਰੀਆਂ ਦੇ ਦੁਆਰਾ ਇਸ ਚੀਜ਼ ਨੂੰ ਪੁਸ਼ਟ ਕੀਤਾ ਗਿਆ ਵੀ ਨਹੀਂ, ਇਸ ਮੁੰਡੇ ਨੂੰ ਕੋਈ ਮੈਂਟਲ ਇਲਨੈਸ ਦੇ ਨਾਲ ਡਾਇਗਨੋਸ ਜਿਹੜਾ ਉਹ ਨਹੀਂ ਸੀ ਕੀਤਾ ਗਿਆ। ਇੱਕ ਪਾਸੇ ਜਿਹੜੇ ਗਵਰਨਰ ਸਾਹਿਬ ਉੱਥੇ ਦੇ ਗ੍ਰੈਗ ਐਬਟ ਆ, ਉਹਨਾਂ ਨੇ ਇਹ ਕਿਹਾ ਵੀ ਮੈਂਟਲ ਹੈਲਥ ਦੇ ਕਰਕੇ ਆ, ਪਰ ਕਹਿੰਦੇ ਵੀ $211 ਮਿਲੀਅਨ ਦਾ ਬਜਟ ਜਿਹੜਾ ਮੈਂਟਲ ਹੈਲਥ ਨੂੰ ਠੀਕ ਕਰਨ ਦੇ ਲਈ ਹੋਣਾ ਸੀ, ਉਸ ਦੇ ਵਿੱਚ ਇਹਨਾਂ ਨੇ ਪਿਛਲੇ ਸਾਲ ਕਟੌਤੀ ਕਰਤੀ। ਸੋ ਕਈ ਵਾਰੀ ਨਾ ਲਾਈਕ ਇਹ ਨਹੀਂ ਆ, ਇਹਦੇ ਵਿੱਚ ਕੋਈ ਵਾਈਟ ਐਂਡ ਬਲੈਕ ਵਾਲੀ ਗੱਲ ਨਹੀਂ ਆ, ਦੇਰ ਇਜ਼ ਲੋਟ ਆਫ ਗ੍ਰੇ ਏਰੀਆ ਹੁੰਦਾ ਆ। ਸੋ ਇਹਦੇ ਵਿੱਚ ਇਹ ਆ ਵੀ ਆਪਾਂ ਨੂੰ ਫੋਕਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਦੇਖਦੇ ਹੋਏ, ਤੁਹਾਡੇ ਹੱਕ ਵੀ ਨਾ ਜਾਣ, ਤੁਹਾਡੇ ਹੱਕ ਵੀ ਬਣੇ ਰਹਿਣ, ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੋ ਇਹ ਚੀਜ਼ਾਂ ਚੇਂਜ ਹੋ ਰਹੀਆਂ ਆ, ਉਸ ਦੇ ਮੁਤਾਬਕ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ। ਉੱਦਾਂ ਅੱਜ ਗ੍ਰੈਗ ਐਬਟ ਹੁਣਾਂ ਨੇ ਜਾਣਾ ਸੀਗਾ NRA ਦੀ ਕਨਵੈਨਸ਼ਨ ਦੇ ਉੱਤੇ, ਉੱਥੇ ਨਹੀਂ ਗਏ, ਬਲਕਿ ਉਸੇ ਟਾਈਮ ਦੇ ਉੱਤੇ ਯੂਵਾਲਡੇ ਹਾਈ ਸਕੂਲ ਐਲੀਮੈਂਟਰੀ ਸਕੂਲ ਦੇ ਵਿੱਚ, ਰੌਬ ਐਲੀਮੈਂਟਰੀ ਸਕੂਲ, ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਦੀ
ਆਬਵੀਅਸਲੀ ਕਈਆਂ ਨੇ ਕਿਹਾ ਵੀ ਚੰਗਾ ਕੀਤਾ ਵੀ ਉਧਰਲੇ ਪਾਸੇ ਨਹੀਂ ਜਾ ਕੇ ਇਹਨਾਂ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਆ। ਸੋ ਆਪਣੇ ਨਾਲ ਹੋਰ ਕਾਲਰ ਜੁੜ ਰਹੇ ਆ, ਆਪਾਂ ਉਹਨਾਂ ਦੀਆਂ ਵਿਚਾਰ ਜਿਹੜੇ ਉਹ ਲੈਣੇ ਆ ਜੀ। ਸਨੀ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਜੀ, ਤੁਸੀਂ ਆਉਣੇ ਰਹੋ। ਹੈਲੋ ਹਾਂਜੀ ਸਨੀ ਸਨੀ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ। ਭਾਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਬੰਨਾ ਤਾਂ ਬੈਨ ਹੋਣੀ ਚਾਹੀਦੀਆਂ ਪਰ ਇਹ ਹੋਣੀਆਂ ਨਹੀਂ ਆ ਹਨਾ। ਇਹ ਤੇ ਜ਼ਿਆਦਾ ਲੰਮਾ ਕੰਮ ਵੀ ਨਹੀਂ ਹੈਗਾ। ਹੁਣ ਆਪਾਂ ਕਹਿੰਦੇ ਲਾਅ ਤੇ ਇੱਥੇ ਚੇਂਜ ਹੁੰਦੇ ਹੀ ਰਹਿੰਦੇ ਆ, ਜਿੱਦਾਂ ਨਾ ਸਾਰੇ ਰਲ ਮਿਲ ਕੇ ਕਰਨ ਤੇ ਹਨਾ। ਜਿਹੜੀ ਚੀਜ਼ ਪੁਰਾਣਾ ਲਾਅ ਉਹ ਬਦਲ ਵੀ ਸਕਦੇ। ਜੇ ਆਪਾਂ ਕਹਿੰਦੇ ਆਪਣਾ ਹੱਕ ਤੇ ਆਪਾਂ ਇੰਡੀਆ ਤੇ ਆ ਹਨਾ, ਆਪਣਾ ਉੱਥੇ ਵੀ ਆਪਣਾ ਕਈ ਹੱਕ ਆ, ਕਈਆਂ ਕੋਲ ਨਹੀਂ ਆ ਗੰਨਾ, ਤੇ ਉਹਨਾਂ ਦੇ ਕਿੰਨੇ ਕੁ ਹੱਕ ਮਾਰਦੇ ਆ, ਕਿੰਨਾ ਕੁ ਧੱਕਾ ਹੁੰਦਾ ਆ ਉਹਨਾਂ ਦੇ ਨਾਲ ਹਨਾ। ਹੁਣ ਮੈਂ ਆਪ ਗਵਾਲੀਅਰ ਦਾ ਆ, ਠੀਕ ਹੈ ਨਾ। ਮੈਂ ਸਾਡੇ ਕੋਲ ਮਤਲਬ 10-12 ਜੀ ਆ ਸੀ। ਸਾਡੇ ਕੋਲ ਪਿਛਲੇ ਟਾਈਮ 'ਚ ਇੱਕ ਬੰਦੇ ਕੋਲ 3-3 4-4 ਗੰਨਾਂ ਰਹੀਆਂ, ਕਿਉਂਕਿ ਸਾਡੇ ਉੱਧਰ ਅਲਾਉਡ ਸੀ ਫਾਰਮਰ ਕਰਕੇ ਹਨਾ। ਤੇ ਸਾਨੂੰ ਉਹਦੀ ਲੋੜ ਹੀ ਨਹੀਂ ਪਈ। ਜਿੱਦਾਂ ਨਾ ਅਸੀਂ ਆਪ ਜਾ ਕੇ ਥਾਣੇ ਜਮਾ ਕਰਾ ਕੇ ਆਏ ਹਨਾ। ਹੁਣ ਸਾਡੇ ਕੋਲ 2-3 ਬੰਦੂਕਾਂ ਹੋਣੀਆਂ ਬਸ ਹਨਾ ਜੀ, ਤੇ ਸਾਨੂੰ ਉਹਦੀ ਲੋੜ ਨਹੀਂ ਆ। ਹੁਣ ਇੱਥੇ ਹੁਣ ਜਦੋਂ ਮੈਂ ਆਉਣਾ ਸੀ USA, ਮੈਂ ਯੂਰਪ ਰਿਹਾ ਘੱਟ ਤੋਂ ਘੱਟ 15-20 ਸਾਲ ਜੀ। ਤੇ ਮੈਨੂੰ ਆ ਗਨ ਕਰਕੇ ਮੈਂ ਇੱਥੇ 2-3 ਗੇੜੇ ਲਾਏ, ਕਿਉਂਕਿ ਮੈਨੂੰ ਪਤਾ ਸੀ ਇੱਥੇ ਗਨ ਕਲਚਰ ਬਹੁਤ ਮਾੜਾ ਆ ਹਨਾ। ਤੇ ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਸੀ ਅਸਲ 'ਚ, ਪਰ ਮੈਂ ਮੈਰਿਜ ਬੇਸ ਤੇ ਆਇਆ ਤੇ ਮੇਰੀ ਵਾਈਫ ਕਰਕੇ ਮੈਨੂੰ ਆਉਣਾ ਪਿਆ। ਪਰ ਮੈਂ ਉਦੋਂ ਤੋਂ ਆਪਣੇ ਨਿਆਣੇ ਬਾਰੇ ਸੋਚਣ ਲੱਗ ਪਿਆ ਸੀ, ਯਕੀਨ ਕਰਿਓ ਹਨਾ, ਆਹ ਗਨ ਕਰਕੇ, ਕਿਉਂਕਿ ਸਕੂਲਾਂ ਦੇ ਵਿੱਚ ਗੰਨਾਂ ਦਾ ਕਲਚਰ ਹੁਣ ਬਹੁਤ ਜ਼ਿਆਦਾ ਚੱਲ ਪਿਆ ਜਿੱਦਾਂ। ਹੁਣ ਮੈਂ ਗਨ ਲੈਣਾ ਨਹੀਂ ਚਾਹੁੰਦਾ ਸੀ, ਬਟ ਮੈਨੂੰ ਮਜਬੂਰੀ ਕਰਕੇ ਹੁਣ ਮੈਂ ਆਪ ਮੈਂ ਵੀ ਨੈਕਸਟ ਮੰਥ ਲਵਾਂ ਗਨ ਹਨਾ। ਤੇ ਮੈਂ ਆਪਣੀ ਵਾਈਫ ਨੂੰ ਵੀ ਲੈ ਕੇ ਜਾਣਾ, ਉਹਨੂੰ ਵੀ ਕਹਿਣਾ ਕਿ ਉਹਨੂੰ ਵੀ ਕਹਿੰਦਾ ਮੈਂ ਕਿ ਤੂੰ ਸਿੱਖ ਗਨ ਹਨਾ, ਕਿਉਂਕਿ ਸਾਡੇ ਆਂਢੀ ਗੁਆਂਢੀ ਸਾਰਿਆਂ ਕੋਲ ਆ। ਹੁਣ ਇਸ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ ਹਨਾ। ਤੇ ਇਹ ਇੱਕ ਸਾਡੇ ਲਈ ਮਜਬੂਰੀ ਬਣਦੀ ਆ। ਇਹ ਸਾਡਾ ਹੱਕ, ਭਾਜੀ ਵੀ ਕਹਿੰਦੇ ਕਿ ਆਪਣਾ ਹੱਕ ਨਹੀਂ ਜਾਣਾ ਚਾਹੀਦਾ, ਪਰ ਮੇਰੇ ਖਿਆਲ ਨਾਲ ਇਹਦੇ ਵਿੱਚ ਹੱਕ ਦੀ ਕੋਈ ਵੱਡੀ ਗੱਲ ਨਹੀਂ ਹੈਗੀ। ਨਹੀਂ, ਆਪਣੇ ਹੋਰ ਵੀ ਕਈ ਚੀਜ਼ਾਂ ਦੇਖਣੇ ਚਾਹੀਦੇ ਆ। ਜੀ ਬਿਲਕੁਲ। ਥੈਂਕ ਯੂ ਸਨੀ। ਸੋ ਇੱਕ ਇਹਦੇ ਵਿੱਚ ਐਡ ਕਰਦੇ ਜਾਈਏ, ਜਦੋਂ ਏਦਾਂ ਵੀ ਹਾਂ ਅੱਜ ਜਿਹੜੀਆਂ ਭਾਵਨਾਵਾਂ ਇਸ ਹਿਸਾਬ ਦੇ ਨਾਲ ਜਿਹੜੀਆਂ ਚੱਲ ਰਹੀਆਂ ਨਾ, ਜਦੋਂ ਆਪਾਂ ਨੂੰ ਲੱਗਦਾ ਵੀ ਏਦਾਂ ਆ ਵੀ ਆਹ ਚੀਜ਼ ਕਰ ਦੇਣੀ ਚਾਹੀਦੀ ਆ, ਇਹਦੇ ਵਿੱਚ ਜੇ ਤੁਸੀਂ ਅੱਜ ਇੱਕ ਹੱਕ ਵਾਪਸ ਲੈ ਲੈਂਦੇ ਆ, ਕੱਲ ਨੂੰ ਕਿਸੇ ਵੀ ਚੀਜ਼ ਦੀ ਵਾਰੀ ਆ ਜਾਂਦੀ ਹੈ। ਜਿਹੜੇ ਉਸ ਪੱਖ ਦੇ ਵਿਚਾਰ ਵਾਲੇ ਉਹ ਕਹਿੰਦੇ ਆ ਵੀ ਤੁਸੀਂ ਅੱਜ ਇੱਕ ਚੀਜ਼ ਨੂੰ ਵਾਪਸ ਹੱਕ ਨੂੰ ਲਿਆ, ਕੱਲ ਨੂੰ ਦੂਜੇ ਦੀ ਵਾਰੀ, ਪਰਸੋਂ ਤੀਜੇ ਦੀ, ਚੌਥ ਹੌਲੀ ਤੁਹਾਡੇ ਹੱਕ ਜਿਹੜੇ ਉਹ ਘਟਦੇ ਜਾਣੇ, ਸੁੰਗੜਦੇ ਜਾਣੇ ਆ। ਸੋ ਲੋਕ ਇਹ ਨਹੀਂ ਕਹਿ ਰਹੇ ਵੀ ਇਸ ਸੈਕੰਡ ਅਮੈਂਡਮੈਂਟ ਨੂੰ ਵਾਪਸ ਲੈ ਲਿਆ ਜਾਵੇ। ਲੋਕਾਂ ਦੀ ਰਾਈਟ ਨਾਓ ਮੰਗ ਜਿਹੜੀ ਆ ਬਹੁਤੇ ਪੱਧਰ ਦੇ ਉੱਤੇ ਇਹ ਆ, ਬੈਕਗਰਾਊਂਡ ਚੈੱਕਸ ਦੇ ਉੱਤੇ, ਅਸੌਲਟ ਰਾਈਫਲਸ ਨੂੰ ਲੈ ਕੇ ਤੇ ਹਾਈ ਕੈਪੈਸਿਟੀ ਮੈਗਜ਼ੀਨਸ ਨੂੰ ਜਿਹੜਾ ਉਹ ਲੈ ਕੇ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਆ, ਸੋ ਇਹ ਗਨਸ ਦੇ ਉੱਤੇ ਵੀ ਆਪਾਂ ਗੱਲ ਕਰਦੇ, ਪਰ ਨਾਲ ਦੇ ਨਾਲ ਜਿਹੜਾ ਇਸ ਟਾਈਮ ਇਸ ਸ਼ੂਟਿੰਗ ਦੇ ਵਿੱਚੋਂ ਹੁਣ ਇੱਕ ਨਵਾਂ ਵਿਵਾਦ ਮੁੱਦਾ ਜਿਹੜਾ ਨਿਕਲ ਕੇ ਆਇਆ ਆ ਵੀ ਜਿਹੜੀ ਲਾਅ ਇਨਫੋਰਸਮੈਂਟ ਦੇ ਦੁਆਰਾ ਤਕਰੀਬਨ 1.5 ਘੰਟੇ ਦੀ ਦੇਰੀ ਕਰਨਾ, ਉਹ ਬਾਹਰ ਇੰਤਜ਼ਾਰ ਕਰਨਾ, ਬਾਹਰ ਜਿਹੜੇ ਉਹ ਵਿਦਿਆਰਥੀਆਂ ਦੇ ਮਾਪੇ ਕੁਰਲਾ ਰਹੇ ਨੇ, ਗਾਲਾਂ ਕੱਢ ਰਹੇ ਨੇ ਵੀ ਭਾਈ ਜਾਓ, ਤੁਸੀਂ ਕਰਦੇ ਕੀ, ਤੁਹਾਨੂੰ ਇਸੇ ਕੰਮ ਦੀ ਟ੍ਰੇਨਿੰਗ ਜਿਹੜੀ ਉਹ ਮਿਲੀ ਆ, ਤੁਸੀਂ ਕਿਸ ਚੀਜ਼ ਦਾ ਜਿਹੜਾ ਇੰਤਜ਼ਾਰ ਕਰ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਕਿਉਂ ਜਿਹੜੀਆਂ ਉਹ ਨਹੀਂ ਕੀਤੀਆਂ। ਅੱਜ ਜਿਹੜੇ ਟੈਕਸਸ ਦੇ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਆ, ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਵੀ ਸਾਡੇ ਕੋਲੋਂ ਇਹ ਬਹੁਤ ਵੱਡੀ ਕੁਤਾਹੀ, ਗਲਤੀ ਜਿਹੜੀ ਉਹ ਹੋਈ ਆ। ਉਹਨਾਂ ਨੇ ਸੋਚਿਆ ਵੀ ਐਕਟਿਵ ਸ਼ੂਟਿੰਗ ਵਾਲਾ ਨਹੀਂ ਸੀ ਮਸਲਾ, ਸੋ ਉਹਨਾਂ ਨੇ ਸੋਚਿਆ ਵੀ ਬੈਰੀਕੇਡ ਕਰਕੇ ਬੰਦੇ ਨੇ ਆਪਣੇ ਆਪ ਨੂੰ ਰੱਖਿਆ ਆ ਤੇ ਉੱਥੇ ਕੋਈ ਵੀ ਜੀਵਤ ਨਹੀਂ ਹੈਗਾ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਸਾਰਾ ਕੁਝ ਜਿਹੜਾ ਉਹ ਵਾਪਰਿਆ। ਸੋ ਲਾਅ ਇਨਫੋਰਸਮੈਂਟ ਦੇ ਪ੍ਰਤੀ ਇਸ ਟਾਈਮ ਬਹੁਤ ਜ਼ਿਆਦਾ ਗੁੱਸਾ ਆ ਉਹ ਬਣਿਆ ਆ। ਇਸ ਤੋਂ ਪਹਿਲਾਂ ਪ੍ਰਵੀਨ ਜੀ, ਇਹ ਆਖਿਆ ਗਿਆ ਸੀਗਾ ਵੀ ਸਕੂਲ ਦੇ ਕੋਲ ਇੱਕ ਸਿਕਿਉਰਿਟੀ ਗਾਰਡ, ਇਦਾਂ ਦਾ ਸਿਕਿਉਰਿਟੀ ਆਫਿਸਰ ਸੀਗਾ, ਜਿਸ ਨੇ ਪਹਿਲੋਂ ਇਹ ਰਿਪੋਰਟ ਆਈ ਵੀ ਉਹਨੇ ਕਨਫਰੰਟ ਕੀਤਾ, ਉਹ ਬਚਿਆ ਉੱਥੋਂ, ਉਹ ਫਿਰ ਸ਼ੂਟਰ ਅੰਦਰ ਚਲਾ ਗਿਆ। ਪਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਕਰੈਕਟ ਕੀਤਾ, ਕਹਿੰਦੇ ਵੀ ਨਹੀਂ, ਜਿਹੜਾ ਸਿਕਿਉਰਿਟੀ ਆਫਿਸਰ ਜੀ ਉਸ ਟਾਈਮ ਸਕੂਲ 'ਚ ਮੌਜੂਦ ਹੀ ਨਹੀਂ ਸੀਗਾ, ਜਿਹੜਾ ਗਨ ਦੇ ਨਾਲ ਹੋ ਸਕਦਾ ਸੀ ਉੱਥੇ, ਤੇ ਉਹ ਇਸ ਟਾਈਮ ਬਾਹਰ ਸੀ। ਪਰ ਜਦ ਤੱਕ ਕੁਝ ਆਇਆ ਉਦੋਂ ਤੱਕ ਉਸਨੇ ਸ਼ੂਟਿੰਗ ਜਿਹੜੀ ਸ਼ੂਟਰ ਨੇ ਉਹ ਸ਼ੁਰੂ ਕਰ ਦਿੱਤੀ ਸੀਗੀ। ਸੋ ਹੁਣ ਜਿਹੜਾ ਇਸ ਟਾਈਮ ਮਸਲਾ ਜਿਹੜਾ ਆ ਉਹ ਇਹ ਚੱਲ ਰਿਹਾ ਆ ਵੀ ਉੱਥੇ ਦੇ ਪੁਲਿਸ ਵਾਲੇ ਵੀ ਕਹਿ ਰਹੇ, ਕਹਿੰਦੇ ਵੀ ਸਾਡੇ ਅਧਿਕਾਰੀਆਂ ਨੇ ਸਾਨੂੰ ਸਟੈਂਡ ਡਾਊਨ ਰਹਿਣ ਦੇ ਲਈ ਆਖਿਆ ਸੀਗਾ,
ਵੀ ਤੁਸੀਂ ਜਿਹੜਾ ਹੈ ਇੱਥੇ ਜਿਹੜਾ ਉਹ ਵੇਟ ਕਰੋ, ਫਿਰ ਬਾਅਦ ਦੇ ਹਮ, ਵਿੱਚ ਜਿਹੜਾ ਉਹ ਜਾਣਾ। ਸੋ ਇਹ ਬਹੁਤ ਵੱਡੀ ਜਿਹੜੀ ਇਹਨਾਂ ਦੇ ਕੋਲੋਂ ਇਹ ਪਰਖਣ ਦੇ ਵਿੱਚ, ਜਾਂਚਣ ਦੇ ਵਿੱਚ ਗਲਤੀ ਹੋਈ। ਹਮ, ਮਾਪੇ ਕੋਲ ਰਹੇ ਸੀ, ਕਹਿੰਦੇ ਯਾਰ ਅੰਦਰੋਂ ਗੋਲੀ ਦੀਆਂ ਆਵਾਜ਼ਾਂ ਆ ਰਹੀਆਂ, ਤੁਸੀਂ ਕਿਉਂ ਇਸ ਨੂੰ ਐਕਟਿਵ ਸ਼ੂਟਿੰਗ ਜਿਹੜੀ ਉਹ ਕਿਉਂ ਨਹੀਂ ਸਮਝ ਰਹੇ। ਅੱਜ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਵੀ ਜੇ ਮੰਨ ਵੀ ਲਿਆ ਜਾਂਦਾ ਵੀ ਇਹ ਬੈਰੀਕੇਡਿੰਗ ਵਾਲੀ ਗੱਲ ਸੀ, ਪਰ ਜੇ ਤੁਹਾਨੂੰ ਲੱਗਦਾ ਆ ਵੀ ਇਹ ਐਕਟਿਵ ਸ਼ੂਟਿੰਗ ਬਣ ਚੁੱਕੀ ਸੀ ਦੁਬਾਰਾ ਵੀ, ਤਾਂ ਤੁਹਾਨੂੰ ਤੁਰੰਤ ਅੰਦਰ ਜਿਹੜਾ ਉਹ ਜਾਣਾ ਚਾਹੀਦਾ। ਸੋ ਉਸ ਕੋਤਾਹੀ ਦੇ ਉੱਤੇ ਇਸ ਟਾਈਮ ਬਹੁਤ ਜ਼ਿਆਦਾ ਵਿਵਾਦ ਖੜਾ ਹੈ। ਸੋ ਆਪਾਂ ਹੋਰ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਜੀ ਚਮਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਬਹੁਤ ਬਰਾਬਰ ਸਤਿ ਸ੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਵੀਰ ਜੀ, ਮੇਰੇ ਵਿਚਾਰ ਆਪਣੇ ਨੇ। ਇੱਥੇ ਮੇਰਾ ਖਿਆਲ ਗਨ ਜਿਹੜੀ ਬੈਨ ਆ ਉਹ ਨਹੀਂ ਹੋਣੀ, ਕਿਉਂਕਿ ਇਹਨਾਂ ਲੋਕਾਂ ਦਾ ਗਨ ਕਲਚਰ ਪਹਿਲਾਂ ਤੋਂ ਹੀ ਚੱਲਦਾ ਹੈ। ਜੀ ਠੀਕ ਹੈ। ਤੇ ਮੈਂ ਦੋ ਕੁ ਸੁਝਾਅ ਦੇਣਾ ਚਾਹੁੰਦਾ। ਇੱਕ ਤਾਂ ਨੰਬਰ ਇੱਕ ਤਾਂ ਏਜ ਲਿਮਿਟ ਹੋਣੀ ਚਾਹੀਦੀ, ਘੱਟੋ ਘੱਟ 30 ਸਾਲ ਤੋਂ ਉੱਪਰ ਦੀ ਏਜ ਹੋਵੇ ਜੋ ਬੰਦਾ ਗਨ ਲੈ ਸਕੇ। ਠੀਕ ਹੈ। ਨੰਬਰ 2, ਉਹਨਾਂ ਦੀ ਬੈਕਗ੍ਰਾਉਂਡ ਚੈੱਕ ਚੰਗੀ ਤਰ੍ਹਾਂ ਹੋਵੇ। ਉਹ ਮਤਲਬ ਕੋਈ ਐਸਾ ਨਾ ਸਾਰਾ ਨੈਟਵਰਕ ਫੈਡਰਲ ਤੌਰ ਤੇ ਇੱਕ ਬਣਾ ਜਾਵੇ ਸਾਰੀ ਸਟੇਟਾਂ ਦਾ। ਤੇ ਨੰਬਰ 3, ਜਿਹੜੀ ਕਾਰਤੂਸ ਦੀ ਲਿਮਟ ਆ ਉਹ ਬਿਲਕੁਲ ਹੋਣੀ ਚਾਹੀਦੀ ਹੈ ਕਿ ਸਾਲ ਦੇ ਵਿੱਚ 2-4 ਜਾਂ ਜਿੰਨੇ ਵੀ ਵੱਧ, ਜਿੰਨੇ ਕੋਲ ਜੇ ਨਹੀਂ ਚੱਲਦੇ ਵਾਪਸ ਮੋੜ ਕੇ ਉਹਨੇ ਕੁ ਲੈ ਸਕੇ, ਤਾਂ ਕਿ ਲਿਮਟ ਹੋਵੇ ਕਾਰਤੂਸਾਂ ਦੀ। ਠੀਕ ਹੈ। ਔਰ ਨੰਬਰ 4, ਮੈਂ ਕਹਿੰਦਾ ਜਿਹੜੀ ਗਨ ਹੈਗੀ ਆ ਉਹ ਉਹੀ ਹੋਣੀ ਚਾਹੀਦੀ ਜਿਹੜੇ ਕਿ ਥੋੜੀ ਮਾਰ ਹੋਵੇ, ਜਿਨ੍ਹਾਂ ਦੀ ਮਤਲਬ ਜਿਹੜੀ ਆਟੋਮੈਟਿਕ ਜਾਂ ਇਹ ਰਫਲਾ ਨਾ ਹੋ। ਠੀਕ ਹੈ। ਤੇ ਬਾਕੀ ਜਿਹੜੇ ਮੇਰਾ ਮੰਨਣਾ ਇਹ ਹੈਗਾ ਬਈ ਬਾਕੀ ਜਿਹੜਾ ਕੋਈ ਬੱਚਾ ਗਲਤੀ ਕਰਦਾ ਉਹਦੇ ਮਾਂ ਪਿਓ ਨੂੰ ਲਾਇਬਲ ਠਹਿਰਾਇਆ ਜਾਵੇ। ਜੀ। ਔਰ ਜੋ ਲਾਅ ਐਨਫੋਰਸਮੈਂਟ ਨੇ ਕੀਤੀ ਆ ਉਹ ਵੀ ਬਕਾਇਦਾ ਹੁਣ ਜ਼ਿੰਮੇਵਾਰ ਠਹਿਰਾਏ ਜਾਣ, ਤਾਂ ਕਿ ਉਹਨਾਂ ਤੇ ਕਾਰਵਾਈ ਹੋਵੇ ਤੇ ਅੱਗੇ ਤੋਂ ਇਹੋ ਜਿਹੀ ਕੁਤਾਹੀ ਨਾ ਹੋਵੇ। ਧੰਨਵਾਦ ਵੀਰ ਜੀ, ਉਹਨਾਂ ਭਰਾਵਾਂ ਦਾ। ਸਤਿ ਸਤਿ ਸ਼੍ਰੀ ਅਕਾਲ ਚਮਕੌਰ ਜੀ। ਰਾਜ ਜੀ ਆਪਣੇ ਨਾਲ ਅਗਲੇ ਜੁੜੇ ਨੇ ਅਮਰਜੀਤ ਸਿੰਘ ਵੈਂਸ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਵਾਇਲੈਂਸ ਇੰਨਾ ਵਧਿਆ ਨਾ, ਹਾਂਜੀ। ਮੈਂ ਜਿੱਦਾਂ ਟੋਟਲ ਮੈਂ ਜਿੱਦਾਂ ਗੰਨਾਂ ਤੇ ਬਲੇਮ ਨਹੀਂ ਕਰ ਸਕਦਾ ਨਾ। ਦੂਜਾ ਹੈਗਾ ਮੈਂ ਬਲੇਮ ਕਰਦਾ ਵੀ ਬ੍ਰੇਕ ਡਾਊਨ ਦਾ ਫੈਮਿਲੀ ਸਿਸਟਮ। ਜਿਹੜਾ ਫੈਮਿਲੀ ਸਿਸਟਮ ਜਿੱਦਾਂ ਪੁਰਾਣੇ ਤੌਰ ਤੇ ਆਉਂਦਾ ਸੀਗਾ, ਤਾਂ ਮਾਂ ਪਿਓ ਜਦੋਂ ਆਪਣੇ ਨਿਆਣੇ ਰੇਜ਼ ਕਰਦੇ ਸੀਗੇ, ਉਹਨਾਂ ਕੋਲ ਟਾਈਮ ਸੀਗਾ ਨਿਆਣਿਆਂ ਲਈ ਗੱਲਬਾਤ ਸੁਣਨ ਨੂੰ। ਜਿੱਦਾਂ ਲੋਕਾਂ ਦੀ ਲਾਈਫ ਇੰਨੀ ਬਿਜ਼ੀ ਹੋ ਗਈ ਆ ਨਾ, ਉਹਨਾਂ ਕੋਲ ਟਾਈਮ ਹੈ ਨੀਗਾ ਘਰ ਬੈਠਣ ਨੂੰ, ਨਿਆਣਿਆਂ ਦੁੱਖ ਸੁੱਖ ਸੁਣਨ ਨੂੰ। ਸੋ ਨਿਆਣੇ ਵੀ ਨਹੀਂ ਆਪਦਾ ਦੁੱਖ ਸੁੱਖ ਦੱਸ ਸਕਦੇ, ਮਾਂ ਪਿਓ ਵੀ ਉਹਨਾਂ ਨੂੰ ਵੀ ਭੱਜ ਪਈ ਆ। ਸੋ ਇਹ ਕਰਕੇ ਨਿਆਣੇ ਜਿੱਦਾਂ ਐਡ ਚਾਰ ਕਰਦੇ ਆ, ਉਹ ਨਿਆਣੇ ਚਾਹੁੰਦੇ ਆ ਵੀ ਸਾਨੂੰ ਅਟੈਂਸ਼ਨ ਮਿਲੇ, ਅਸੀਂ ਮਾਂ ਪਿਓ ਨਾਲ ਗੱਲ ਕਰੀਏ, ਬੈਠੀਏ ਨਾ। ਸੋ ਉਹ ਤਾਂ ਇੱਕ ਪਰਿਵਾਰਕ ਸਮੱਸਿਆ ਨਾ, ਉਹ ਤਾਂ ਅਮਰਜੀਤ ਜੀ ਪਰਿਵਾਰਕ ਸਮੱਸਿਆ ਵੀ ਕੋਈ ਪੇਰੈਂਟਸ ਆਪਣੇ ਨਿਆਣਿਆਂ ਨੂੰ ਟਾਈਮ ਨਹੀਂ ਦੇ ਰਿਹਾ, ਪਰ ਇਹ ਮਤਲਬ ਥੋੜਾ ਵੀ ਤੁਸੀਂ ਚੱਕ ਕੇ ਲੋਕਾਂ ਨੂੰ ਮਾਰ ਦਿਓ 20-22 ਬੰਦਿਆਂ ਨੂੰ। ਨਹੀਂ, ਉਹ ਗਲਤ ਆ। ਮੈਂ ਇਹ ਨਹੀਂ ਕਹਿੰਦਾ ਵੀ ਗੰਨਾ ਦਾ ਰੀਜ਼ਨ ਫਰਸਟ੍ਰੇਸ਼ਨ ਹੈ, ਇਰੀਟੇਸ਼ਨ ਹੈ, ਮਤਲਬ ਹਰੇਕ ਬੰਦੇ ਤੇ ਦਬਾਅ, ਮਾਨਸਿਕ ਤੌਰ ਤੇ ਦਬਾਅ, ਇਹ ਰੀਜ਼ਨ ਹੈਗੇ ਆ। ਪਰ ਇਹਨਾਂ ਚੀਜ਼ਾਂ ਨੂੰ ਗਵਰਨਮੈਂਟ ਟੈਕਲ ਕਿਵੇਂ ਕਰੇ, ਇਹਨਾਂ ਚੀਜ਼ਾਂ ਨੂੰ ਸਿਸਟਮ, ਇਹਨਾਂ ਚੀਜ਼ਾਂ ਨੂੰ ਘਰ ਦੀਆਂ 4 ਦੀਵਾਰਾਂ ਦੇ ਵਿੱਚ ਕਿਵੇਂ ਰੱਖੇ, ਵੀ ਤਾਂ ਇੱਕ ਸਵਾਲ ਆ ਨਾ ਜੀ। ਹਾਂਜੀ, ਸਹੀ ਗੱਲ ਆ। ਪਰ ਆਪਾਂ ਸਾਰਾ ਨਾ ਰਿਸਪਾਂਸਿਬਿਲਿਟੀ ਗਵਰਨਮੈਂਟ ਤੇ ਨਹੀਂ ਪਾ ਸਕਦੇ ਨਾ। ਆਪਾਂ ਆਪ ਨੂੰ ਵੀ ਦੇਖਣਾ ਚਾਹੀਦਾ ਵੀ ਅਸੀਂ ਆਪਣੇ ਪਰਿਵਾਰ ਨੂੰ ਕਿੱਦਾਂ ਰੇਜ਼ ਕਰਦੇ ਹਾਂ ਜੀ। ਸੋ ਆਪਣੇ ਤੇ ਵੀ ਜ਼ਿੰਮੇਵਾਰੀ ਹੈਗੀ ਆ। ਆਪਾਂ ਸਾਰਾ ਗਵਰਨਮੈਂਟ ਤੇ ਨਹੀਂ ਲਾਇਬਲ ਕਰ ਸਕਦੇ। ਆਪਾਂ ਨੂੰ ਦੇਖਣਾ ਚਾਹੀਦਾ ਆਪਾਂ ਘਰ ਵਿੱਚ ਪਰਿਵਾਰ ਕੀ ਹੁੰਦਾ। ਨਾਲੇ ਜਿੱਦਾਂ ਨਿਆਣਾ ਜਦੋਂ ਆਪਾਂ ਨੂੰ ਕੋਈ ਟਰਬਲ ਗਲਤ ਪਾਸੇ ਨੂੰ ਜਾਂਦਾ, ਆਪਾਂ ਨੂੰ ਇੰਡੀਕੇਸ਼ਨ ਆਉਣ ਲੱਗ ਪੈਂਦੀ ਆ ਵੀ ਨਿਆਣਾ ਜਾਂ ਡਰੱਗ ਤੇ ਲੱਗ ਜਾਂਦਾ, ਜਾਂ ਬਾਹਰ ਜ਼ਿਆਦਾ ਘੁੰਮਦਾ ਫਿਰਦਾ, ਜਾਂ ਸਕੂਲ ਸਕਿਪ ਕਰਨ ਲੱਗ ਪੈਂਦਾ। ਆਪਾਂ ਨੂੰ ਇੰਡੀਕੇਸ਼ਨ ਤਾਂ ਮਿਲਦੇ ਹੁੰਦੇ ਪਹਿਲਾਂ ਵੀ ਇਹ ਗਲਤ ਪਾਸੇ ਤੁਰ ਰਿਹਾ, ਪਰ ਆਪਾਂ ਕਰਦੇ ਨਹੀਂ ਕੁਛ ਨਾ। ਬਿਲਕੁਲ ਆਪਾਂ ਉਸ ਟਾਈਮ ਜਦੋਂ ਪ੍ਰੋਬਲਮ ਹੁੰਦੀ ਉਦੋਂ ਆਪਾਂ ਜੜ ਤੋਂ ਫੜੀਏ, ਕਿੰਨੀਆਂ ਪ੍ਰੋਬਲਮ ਅਵੋਇਡ ਹੋ ਸਕਦੀਆਂ। ਠੀਕ ਹੈ, ਥੈਂਕ ਯੂ ਅਮਰਜੀਤ ਜੀ। ਇਹ ਮੈਂ ਸਮਝਦਾ ਵੀ ਸੋਸਾਇਟੀ ਦੀ ਪ੍ਰੋਬਲਮ ਹੈ, ਬਹੁਤ ਗਨ ਵਾਇਲੈਂਸ ਵੀ ਬਹੁਤ ਪ੍ਰੋਬਲਮ ਹੈ, ਪਰ ਸੋਸਾਇਟੀ ਦੀ ਬਹੁਤ ਵੱਡੀ ਪ੍ਰੋਬਲਮ ਹੈ। ਫੈਮਿਲੀ ਸਿਸਟਮ ਚ ਮੈਂ ਦੱਸਦਾ। ਓਕੇ ਅਮਰਜੀਤ, ਮਿਹਰਬਾਨੀ ਜੀ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਐਂਗਲ ਵੀ ਲੈ ਗਈ ਹੁਣ ਇਸ ਗੱਲ ਨੂੰ ਅੱਗੇ ਤੋਰਨਾ ਪੈਣਾ ਰਾਜ ਜੀ। ਨਹੀਂ ਬਿਲਕੁਲ, ਜਿਹੜੀ ਮੈਂਟੈਲਿਟੀ ਉਹ ਸਾਰੀਆਂ ਚੀਜ਼ਾਂ ਉਹ ਹੈਗੀਆਂ। ਮੈਂ ਹੁਣ ਇੱਥੇ ਇੱਕ ਕੋਟ ਕਰਨ ਜਾ ਰਿਹਾ, ਜਿਹੜੇ ਇਸ ਸ਼ੂਟਰ ਜਿਸ ਹਥਿਆਰੇ ਦੀ ਮਾਂ ਨੇ ਜਿਹੜਾ ਉਹ ਕੀਤਾ ਆ, ਉਹਨੇ ਬੋਲਿਆ, ਕਹਿੰਦੇ ਵੀ ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਕਿਹੜੇ ਸ਼ਬਦਾਂ ਦੇ ਨਾਲ ਬੋਲਾਂ। ਕਹਿੰਦੀ ਮੈਨੂੰ ਨਹੀਂ ਪਤਾ ਵੀ ਉਹ ਕੀ ਸੋਚ ਰਿਹਾ ਸੀ, ਮੇ ਵੀ ਉਹਦੇ ਕੋਈ ਕਾਰਨ ਰਹੇ ਹੋਣ ਜੋ ਉਹਨੇ ਉਹ ਕੀਤਾ ਆ। ਕਿਰਪਾ ਕਰਕੇ ਉਹਨੂੰ ਜੱਜ ਨਾ ਕਰੋ, ਤੇ ਮੈਂ ਸਿਰਫ ਉਹਨਾਂ ਮਾਸੂਮ ਬੱਚਿਆਂ ਜਿਹੜੇ ਮਰ ਗਏ ਆ ਵੀ ਉਹਨਾਂ ਤੋਂ ਮਾਫੀ ਜਿਹੜੀ ਉਹ ਮੰਗਦੀ ਆ। ਇਹ ਹੁਣ ਕਿਹੜੇ ਕਾਰਨ ਹੋਏ ਹੋਣਗੇ, ਹੁਣ ਦੇਖੋ ਉਹਦੀ ਮਾਂ ਆਖ ਰਹੀ ਆ ਵੀ ਮੇ ਬੀ ਹੀ ਹੈਡ ਹਿਜ਼ ਓਨ ਰੀਜ਼ਨਸ ਟੂ ਕਿਲ ਸਮਵਨ। ਇਹ ਕਿਹੜਾ ਵੀ ਗੱਲ ਹੋਈ
ਇਹ ਤਾਂ ਬਹੁਤ ਨਕੰਮੀ ਗੱਲ ਮੇਰੇ ਹਿਸਾਬ ਦੇ ਨਾਲ, ਇਹ ਬਿਆਨ ਕੋਈ ਬਹੁਤਾ ਚੰਗਾ ਨਹੀਂ ਹੈਗਾ। ਇਹ ਤਾਂ ਕੋਈ ਵੀ ਕਾਰਨ ਆ, ਤੁਹਾਨੂੰ ਕਿਸੇ ਦੀ ਜਾਨ ਲੈਣ ਦਾ ਹਾਂ, ਅਧਿਕਾਰ ਕਿਸੇ ਤਾਂ ਦੀ ਹੈਗਾ। ਜਾਨ ਲੈਣ ਦਾ ਉਹ ਹੱਕ ਨਹੀਂ ਆ। ਜੇ ਤੁਹਾਨੂੰ ਕਾਨੂੰਨ ਨੇ ਹਥਿਆਰ ਰੱਖਣ ਦੇ ਲਈ ਇਜਾਜ਼ਤ ਦਿੱਤੀ ਆ, ਹੁਣ ਇੰਡੀਆ ਦੇ ਵਿੱਚ 25 ਸਾਲ ਉਮਰ ਆ ਘੱਟੋ ਘੱਟ ਜਿਹੜਾ ਉਹ ਰੱਖਣ ਦੇ ਲਈ ਜੇ ਕਰਨਾ ਆ, ਇੱਥੇ 18 ਹੈਗੀ ਆ। ਹੁਣ ਇੱਥੇ ਦੇ ਜਿਹੜੇ ਕੁਝ ਸੈਨੇਟਰਸ ਆ ਉਹ ਕਹਿ ਰਹੇ ਵੀ ਅਸੌਲਟ ਰਾਈਫਲਸ ਦੀ ਨਹੀਂ ਜ਼ਰੂਰਤ, ਫਾਇਰ ਆਰਮਸ ਅਸੀਂ ਵਾਪਸ ਲੈਣ ਦੀ ਗੱਲ ਨਹੀਂ ਕਹਿੰਦੇ, ਅਸੀਂ ਇਹ ਕਹਿੰਦੇ ਆ ਵੀ ਅਸੌਲਟ ਰਾਈਫਲਸ, ਹਾਈ ਕੈਪੈਸਿਟੀ ਮੈਗਜ਼ੀਨਸ ਉਹਨਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਕੀ ਲੋੜ ਸੀਗੀ ਵੀ ਇਸ ਮੁੰਡੇ ਨੂੰ ਇਦਾਂ ਦੀ ਜਿਹੜੀ ਚੀਜ਼ ਦੀ ਉਹ ਜਿਹੜੀ ਜ਼ਰੂਰਤ ਪਈ ਹੋਵੇ। ਉਹਨੇ ਬਕਾਇਦਾ ਇਦਾਂ ਦੇ ਉੱਥੇ ਬਿਆਨ ਦਿੱਤੇ। ਇੱਕ 11 ਸਾਲਾਂ ਦੀ ਕੁੜੀ ਜਿਹੜੀ ਉੱਥੇ ਬਚੀ ਆ, ਹੁਣ ਤੁਸੀਂ ਦੇਖੋ ਵੀ ਉਹ ਸਾਰੀ ਉਮਰ ਉਹ ਟਰੌਮੇ ਚੋਂ ਕਿੱਦਾਂ ਉਹਨੇ ਰਹਿਣਾ ਆ। ਉਹਨੇ ਆਪਣੇ ਸਾਥੀ ਬੱਚਿਆਂ ਦਾ ਖੂਨ ਆਪਣੇ ਸਰੀਰ ਦੇ ਉੱਤੇ ਲਾਇਆ ਤਾਂ ਜੋ ਹਿੱਲੀ ਨਹੀਂ ਜੁੱਲੀ ਨਹੀਂ, ਵੀ ਇਹ ਦਿਖਾਵੇ ਵੀ ਮੈਂ ਤਾਂ ਪਹਿਲਾਂ ਹੀ ਲਾਸ਼ ਆ। ਉਹਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਇਹ ਕੁਛ ਕਰਨਾ ਪਿਆ। ਉਹਦਾ ਦਿਲ, ਉਹਦਾ ਦਿਮਾਗ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਊਗਾ। ਹੁਣ ਬਹੁਤ ਸਾਰੇ ਅਜਿਹੇ ਕੇਸ ਹੁੰਦੇ ਆ ਜਿਹਨੂੰ ਘੱਟ ਰਿਪੋਰਟ ਕੀਤਾ ਜਾਂਦਾ ਆ। ਇੱਕ ਗੁੱਡ ਗਾਏ ਵਿਦ ਏ ਗਨ ਜਿਸ ਨੂੰ ਆਖਿਆ ਜਾਂਦਾ ਵੀ ਕਈ ਥਾਵਾਂ ਦੇ ਉੱਤੇ ਕੁਛ ਹੋਣ ਲੱਗਦਾ, ਵਾਰਦਾਤ ਹੋਣ ਤੋਂ ਪਹਿਲਾਂ ਜਿਹੜਾ ਉਸਨੂੰ ਰੋਕ ਲੈਂਦੇ ਦੂਜੇ ਪਾਸੇ। ਇੱਥੇ ਫਰਕ ਪੈਂਦਾ ਆ ਪ੍ਰਵੀਨ ਜੀ ਵੀ ਕਿਹੜਾ ਬੰਦਾ ਗਨ ਜਿਹੜਾ ਉਹ ਲੈ ਰਿਹਾ, ਕੀ ਉਹ ਸਮਝਦਾਰ ਆ, ਕੀ ਉਹ ਇਸ ਨੂੰ ਸਮਝਦਾ ਹੈ ਵੀ ਇਹ ਕੀ ਚੀਜ਼ ਉਹ ਲੈਣ ਜਾ ਰਿਹਾ ਆ। ਸੋ ਕੁਛ ਸ਼ਦਾਈਆਂ ਦੇ ਕਰਕੇ ਆਪਾਂ ਹਰ ਇੱਕ ਚੀਜ਼ ਨੂੰ ਰੋਕ ਨਹੀਂ ਸਕਦੇ, ਉਹਨਾਂ ਨੂੰ ਬੈਨ ਨਹੀਂ ਕਰ ਸਕਦੇ। ਸੋ ਇਸ ਲਈ ਕਿਹਨੂੰ ਮਿਲਣੀ ਚਾਹੀਦੀ ਆ, ਆਈ ਥਿੰਕ ਉਹਦੇ ਤੇ ਫੋਕਸ ਜਿਹੜਾ ਆ ਉਹ ਜ਼ਿਆਦਾ ਕਰਨ ਦੀ ਜ਼ਰੂਰਤ ਆ। ਕਿਹੜੀ ਮਿਲ ਸਕਦੀ ਆ ਉਹਦੀ ਚੀਜ਼ ਦੀ ਜਿਹੜੀ ਉੱਥੇ ਫੋਕਸ ਕਰਨ ਦੀ ਜ਼ਰੂਰਤ ਆ, ਨਾ ਕਿ ਵੀ ਆਪਾਂ ਇਹ ਕਹੀਏ ਵੀ ਨਹੀਂ ਜੀ ਤੂੰ ਵੀ ਨਹੀਂ ਇਹ ਰੱਖ ਸਕਦਾ, ਤੂੰ ਵੀ ਨਹੀਂ ਉਹ ਰੱਖ ਸਕਦਾ, ਉਹਨੇ ਉੱਥੇ ਉਹ ਕੀਤਾ ਸੀ ਇਸ ਲਈ ਆਪਾਂ ਸਾਰੇ ਜਣੇ ਬੰਦ ਕਰ ਦਈਏ। ਬਹੁਤ ਸਾਰੀਆਂ ਅਜਿਹੀਆਂ ਥਾਵਾਂ ਆ ਜਿੱਥੇ ਜੰਗਲੀ ਜਾਨਵਰ ਵੀ ਰਹਿੰਦੇ, ਬਹੁਤ ਲੋਕ ਇਕੱਲੇ ਰਹਿੰਦੇ, ਉੱਥੇ ਉਹਨਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਵੀ ਜਿਹੜੀ ਉਹ ਰਹਿੰਦੀ ਆ। ਸੋ ਆਪਾਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ, ਅਗਲੇ ਕਾਲਸ ਜਿਹੜੇ ਆ ਉਹ ਆਪਾਂ ਲੈਂਦੇ ਹਾਂ। ਜੀ ਰਾਜਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਰਾਜਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਪ੍ਰਵੀਨ ਜੀ, ਰਾਜਕਰਨ ਜੀ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰੀਆਂ। ਜਿਹੜੀ ਆਹ ਗੱਲ ਕਰੀ ਹੈ ਨਾ ਵੀ ਇਹਦੀ ਮਾਂ ਨੇ ਇਸ ਤਰ੍ਹਾਂ ਕਿਹਾ। ਇੱਕ ਮੈਂ ਅੱਜ ਸਵੇਰੇ ਖਬਰ ਸੁਣੀ ਸੀ ਹੋਰ ਵੀ, ਜਿਹੜਾ ਟੀਚਰ ਮਰਿਆ ਮੇਰੇ ਖਿਆਲ ਉਹਦੀ ਵਾਈਫ ਵੀ ਵਿਚਾਰੀ ਚਲੀ ਗਈ। ਨਹੀਂ, ਵਾਈਫ ਮਰੀ ਸੀ, ਉਹਦਾ ਘਰ ਵਾਲਾ ਵਿਚਾਰਾ ਚੜਾਈ ਕਰ ਗਿਆ, ਦਿਲ ਦਾ ਦੌਰਾ ਪੈ ਗਿਆ। ਫੈਮਿਲੀ ਚ ਕੋਈ ਫੈਮਿਲੀ ਮਰ ਗਈ, ਉਹਨਾਂ ਦੇ 4 ਬੱਚੇ ਹੀ ਰਹਿ ਗਏ ਵਿਚਾਰਿਆਂ ਦੇ। ਜੀ ਬਹੁਤ ਮਾੜੀ ਦੁੱਖ ਦੀ ਗੱਲ ਹੈ। ਸਾਰਾ ਕੁਝ ਦੁੱਖ ਸਾਨੂੰ ਇਹ ਝੱਲਣੇ ਪੈ ਰਿਹਾ। ਮੈਨੂੰ ਬੜਾ ਲੱਗਦਾ ਜਦੋਂ ਹੁਣ ਤੁਹਾਡੇ ਬੱਚੇ ਤਾਂ ਛੋਟੇ ਨੇ ਰਾਜਕਰਨ ਜੀ, ਤੇ ਸਾਡੇ ਬੱਚੇ ਛੋਟੇ ਸੀ ਨਾ, ਅਸੀਂ ਇਸ ਤਰ੍ਹਾਂ ਸੋਚਦੇ ਸੀ ਇੱਥੇ ਆ ਕੇ ਵੀ ਜਿਹੜੇ 8 ਘੰਟੇ ਸਕੂਲ ਦੇ ਵਿੱਚ ਬੱਚੇ ਆ ਉਹ ਬਿਲਕੁਲ ਸੇਫ ਆ, ਕੋਈ ਪ੍ਰੋਬਲਮ। ਤੇ ਜਦੋਂ ਉਹ ਘਰ ਵੀ ਆ ਜਾਂਦੇ ਸੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਸੀ। ਅਸੀਂ ਤਾਂ ਬਹੁਤ ਕੱਲੇ ਨਿਆਣੇ ਛੱਡ ਕੇ ਆਪੇ ਸਕੂਲਾਂ ਆਉਂਦੇ ਰਹੇ ਆ। ਪਰ 10-20 ਸਾਲ ਦਾ ਪਿਛਲੇ ਦਾ ਇੰਨਾ ਸਿਆਪਾ ਇੱਥੇ ਪਿਆ, ਇਹ ਗਨ ਕਲਚਰ ਇੰਨਾ ਵਧਿਆ, ਇਹ ਵੀ ਪ੍ਰੋਬਲਮ ਆ। ਪਰ ਮੇਰੇ ਗੱਲ 'ਚ ਇੱਕੋ ਹੀ ਦਿਮਾਗ 'ਚ ਆਉਂਦੀ, ਜਦੋਂ ਪਹਿਲੀ ਵਾਰੀ ਵੀ ਸ਼ੂਟਿੰਗ ਹੋਈ ਸੀ ਉਦੋਂ ਵੀ ਮੈਂ ਇਸ ਤਰ੍ਹਾਂ ਹੀ ਬੋਲਿਆ ਸੀ, ਹੁਣ ਦੁਬਾਰਾ ਹੋਈਆਂ ਉਦੋਂ ਵੀ ਇਹੀ ਕਹੀਦਾ। ਅਸੀਂ ਜਿਹੜਾ ਸਕੂਲਾਂ ਦਾ ਕਲਚਰ ਦੇਖਿਆ ਪੰਜਾਬ ਦਾ, ਉੱਥੇ ਸਾਰੇ ਸਕੂਲ ਦੇ ਦੁਆਲੇ ਕੰਧ ਹੈ। ਹਾਂਜੀ, ਇੱਥੇ ਕਿਸੇ ਸਕੂਲ ਦੇ ਦੁਆਲੇ ਕੰਧ ਨਹੀਂ ਹੈ। ਠੀਕ ਹੈ, ਇੱਥੇ ਓਪਨ ਹੈ, ਜਿੱਥੇ ਵੀ ਮਰਜ਼ੀ ਬੰਦਾ ਜਾਂਦਾ, ਜਿੱਥੋਂ ਦੀ ਮਰਜ਼ੀ ਆਉਂਦਾ। ਪਰ ਜਿਹੜੇ ਬੱਚਿਆਂ ਨੇ ਡਿਸਿਪਲਿਨ ਰੱਖਣਾ, ਜਿਹੜੇ ਪੇਰੈਂਟਸ ਨੇ ਡਿਸਿਪਲਿਨ ਆ, ਉਹਨਾਂ ਨੂੰ ਪੂਰਾ ਹੈ। ਉਹਨਾਂ ਨੂੰ ਤੁਸੀਂ ਸਕੂਲ ਦੇ ਵਿੱਚ ਵਾੜਦੇ ਹੋ, ਆਫਿਸ ਵਿੱਚ ਸੱਦਦੇ ਹੋ, ਤਾਂ ਤੁਸੀਂ ਨਿਆਣਾ ਦਿੰਦੇ ਹੋ। ਪਰ ਜਿਹੜੇ ਇਦਾਂ ਦੇ ਸਿਰ ਫਿਰੇ ਆਉਂਦੇ ਉਹ ਬਾਹਰ ਦੀ ਆਉਂਦੇ ਆ। ਮੇਰੀ ਬੇਨਤੀ ਇਹ ਆ ਵੀ ਸਾਰੇ ਜਿਹੜੇ ਗਵਰਨਰ ਆ, ਸਾਰੇ ਕੁਝ ਸੁਸਾਇਟੀਆਂ ਰਲ ਕੇ ਇਹਨਾਂ ਤੇ ਇੱਕ ਪਹੁੰਚ ਕਰਨ ਵੀ ਸਕੂਲ ਨੂੰ ਪੂਰੀ ਬਾਉਂਡਰੀ ਕਰੀ ਜਾਵੇ। ਉਹਦੇ 2 ਗੇਟ ਰੱਖ ਲਓ, 3 ਰੱਖ ਲਓ, ਉੱਥੇ ਉਹਨਾਂ ਦੇ ਗਾਰਡ ਬਿਠਾਓ। ਤੀਜਾ ਬੰਦਾ ਸਕੂਲ 'ਚ ਬੜੇ ਨਾ ਬਿਨਾਂ ਪੇਰੈਂਟਸ ਤੋਂ, ਉਹਨਾਂ ਦੇ ਰਿਕਾਰਡ ਹੋਣ ਜਿਵੇਂ ਸਾਨੂੰ ਪੰਜਾਬ 'ਚ ਵਾੜਦੇ ਰਹੇ ਆ। ਮੇਰਾ ਖਿਆਲ ਸਕੂਲ ਸੇਫ ਹੋ ਸਕਦੇ ਆ, ਪਰ ਗਨ ਨੂੰ ਅਸੀਂ ਹਟਾ ਨਹੀਂ ਸਕਦੇ, ਬੰਦ ਨਹੀਂ ਕਰ ਸਕਦੇ। ਇਹ ਰੌਲਾ ਅਸੀਂ ਪਾਉਂਦੇ ਆ ਕਿਉਂਕਿ ਇੱਥੇ ਗਵਰਨਮੈਂਟ ਹੀ ਪੈਸੇ ਇਹਨਾਂ ਤੋਂ ਲੈ ਕੇ ਜਾਂਦੀ ਹੈ। ਜੀ ਬਿਲਕੁਲ। ਸਕੂਲਾਂ ਨੂੰ ਸੇਫ ਕਰਨਾ ਮੇਰੇ ਵਾਸਤੇ, ਮੈਨੂੰ ਲੱਗਦਾ ਹੈ ਵੀ ਜਦੋਂ 4 ਦੀਵਾਰੀ ਹੋਵੇ ਉੱਥੇ ਗਾਰਡ ਹੋਣ ਚੰਗੇ ਬੈਠੇ, ਤੇ ਇਹ ਜੋਬਾਂ ਵੀ ਕ੍ਰੀਏਟ ਹੁੰਦੀਆਂ ਤੇ ਸਕੂਲ ਵੀ ਸੇਫ ਹੁੰਦੇ ਆ। ਤੁਸੀਂ ਸਾਰੇ ਸਿਆਣੇ ਹੋ, ਜਿਸ ਤਰ੍ਹਾਂ ਤੁਹਾਡੀ ਰਾਏ ਹੈ। ਥੈਂਕ ਯੂ। ਠੀਕ ਹੈ ਜੀ ਰਾਜਵਿੰਦਰ ਜੀ। ਨਹੀਂ, ਇਹ ਸਕੂਲ ਦੇ ਵਿੱਚ ਗਾਰਡ ਸੀਗਾ ਜੀ, ਇਹ ਵੀ ਆਪਾਂ ਜਿਹੜਾ ਉਹ ਦੱਸਦੇ ਜਾਈਏ, ਪਰ ਉਸ ਟਾਈਮ ਮੌਕੇ ਤੇ ਮੌਜੂਦ ਨਹੀਂ ਸੀਗਾ, ਜਿਹੜਾ ਉਸਨੂੰ ਬਾਅਦ ਦੇ ਵਿੱਚ ਰੋਕ ਨਹੀਂ ਸੀਗਾ, ਪਹਿਲੋਂ ਵੱਖਰਾ ਕਿਹਾ ਗਿਆ। 1994 ਤੋਂ 2004 ਦੇ ਵਿੱਚ ਅਮਰੀਕਾ 'ਚ ਅਸੌਲਟ ਵੈਪਨਸ ਦੇ ਉੱਤੇ ਬੈਨ ਲਾਇਆ ਗਿਆ ਸੀ। ਬਰਨੀ ਸੈਂਡਰਸ ਜਿਹੜੇ ਸੈਨੇਟਰ ਹੈਗੇ ਇੰਡੀਪੈਂਡੈਂਟ, ਉਹਨਾਂ ਨੇ ਅੱਜ ਆਪਣਾ ਟਵੀਟ ਕਰਕੇ ਕਿਹਾ ਵੀ ਜਿਹੜੀਆਂ ਮਾਸ ਸ਼ੂਟਿੰਗ ਸੀ ਇਹ ਬੈਨ ਲਾਉਣ ਤੋਂ ਬਾਅਦ 43% ਘਟੀਆਂ,
ਜਿੱਦਾਂ ਹੀ ਇਹ ਐਕਸਪਾਇਰ ਹੋਇਆ, ਮਾਸ ਸ਼ੂਟਿੰਗਸ 3 ਗੁਣਾ ਜਿਹੜੀਆਂ ਆ 2004 ਤੋਂ ਬਾਅਦ ਫੇਰ ਵੱਧ ਚੁੱਕੀਆਂ ਹੈਗੀਆਂ। ਸੋ ਇਹ ਅਸੌਲਟ ਵੈਪਨਸ ਦੇ ਪਿੱਛੇ ਇਹਨਾਂ ਦਾ ਹੈਗਾ ਵੀ AR-15 ਸਟਾਈਲ ਜਿਹੜੀਆਂ ਵੈਪਨਸ ਆ, ਅਸੌਲਟ ਵੈਪਨਸ ਆ, ਉਹਨੂੰ ਕਹਿੰਦੇ ਆ ਵੀ ਇਸ ਦੀ ਜ਼ਰੂਰਤ ਨਹੀਂ ਹੈਗੀ। ਸੋ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹ NRA ਦੀ ਕਨਵੈਨਸ਼ਨ ਦੇ ਵਿੱਚ ਬੋਲੇ ਆ। ਉਹਨਾਂ ਨੇ ਕਿਹਾ ਵੀ ਮਾੜੇ ਲੋਕ ਹਰ ਥਾਂ ਦੇ ਉੱਤੇ ਹੁੰਦੇ ਆ, ਉਹਨਾਂ ਨੂੰ ਰੋਕਣ ਦੇ ਲਈ ਜਿਹੜੇ ਬੰਦੂਕ ਆ, ਹਥਿਆਰ ਆ, ਉਹ ਤੁਹਾਨੂੰ ਰੱਖਣੇ ਹੀ ਪੈਣੇ ਆ। ਆਲਦੋ ਉਹਨਾਂ ਨੇ ਜਦੋਂ ਇਹ ਬੋਲਿਆ, ਸਪੀਚ ਜਿਹੜੀ ਦਿੱਤੀ ਆ, ਉਸ ਟਾਈਮ ਦੇ ਉੱਤੇ ਜਦੋਂ ਸਪੀਚ ਦੇ ਰਹੇ ਸੀ, ਜਿੰਨੇ ਨੇ ਵੀ ਸੁਣੀ ਉਹ ਸਾਰੇ ਗਨ ਫ੍ਰੀ ਸੀ। NRA ਜਿਹੜੀ ਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਉਹ ਜਿਹੜੀ ਕਿ ਬੰਦੂਕਾਂ ਦੀ ਪ੍ਰੋੜਤਾ ਕਰਦੀ ਹੈ, ਸੈਕਿੰਡ ਅਮੈਂਡਮੈਂਟ ਦੀ ਪ੍ਰੋੜਤਾ ਜਿਹੜੀ ਉਹ ਕਰਦੀ ਆ, ਉਹਨਾਂ ਨੇ ਪਰਸਨਲ ਕੈਰੀ ਕਰਨ ਦੇ ਲਈ ਇਸ ਦੇ ਵਿੱਚ ਇਜਾਜ਼ਤ ਦਿੱਤੀ ਸੀਗੀ। ਪਰ ਜਦੋਂ ਟਰੰਪ ਉਹਨਾਂ ਨੇ ਬੋਲਣਾ ਸੀ, ਉਦੋਂ ਕਿਸੇ ਨੂੰ ਵੀ ਅਲਾਉਡ ਨਹੀਂ ਸੀਗਾ ਵੀ ਉਹ ਗਨ ਲੈ ਕੇ ਉਸ ਕਨਵੈਨਸ਼ਨ ਦੇ ਵਿੱਚ ਜਿਹੜੇ ਉਹਨਾਂ ਦੇ ਸਾਹਮਣੇ ਜਿਹੜੇ ਉਹ ਬੈਠਣ। ਸੋ ਇਹ ਚੀਜ਼ ਵੀ ਜਿਹੜੀ ਉਹ ਆਪਾਂ ਦੇਖੀ ਗਈ ਆ। ਹੁਣ ਆਪਾਂ ਪੁਲਿਸ ਦੀ ਕਾਰਜਕਾਰੀ ਤੇ ਵੀ ਨਾਲ ਗੱਲ ਕਰ ਰਹੇ ਸੀ। ਕੁਝ ਦਿਨ ਪਹਿਲਾਂ ਇੱਕ ਵਾਈਟ ਸੁਪਰਮੇਸਿਸਟ ਨੇ ਬਫਲੋ ਦੇ ਵਿੱਚ ਇੱਕ ਜਿਹੜਾ ਟੌਪਸ ਸਟੋਰ ਸੀਗਾ, ਉੱਥੇ ਕਤਲੋਗਾਰਤ ਜਿਹੜੀ ਕੀਤੀ, ਲਾਈਵ ਸਟਰੀਮ ਜਿਹੜਾ ਉਸਨੇ ਕੀਤਾ। ਪਤਾ ਲੱਗਾ ਵੀ ਇੱਕ ਸਾਬਕਾ ਫੈਡਰਲ ਏਜੰਟ ਦੇ ਨਾਲ ਉਹ ਸੰਪਰਕ ਵਿੱਚ ਰਿਹਾ, ਰਿਟਾਇਰਡ ਫੈਡਰਲ ਏਜੰਟ ਦੇ ਨਾਲ, ਜਿਸ ਨੂੰ ਉਹ ਪਲੈਨਿੰਗ ਦਿਖਾ ਰਿਹਾ ਸੀਗਾ। ਤੇ ਦੇਖੋ ਵੀ ਉਸ ਫੈਡਰਲ ਏਜੰਟ ਨੇ ਕਿਸੇ ਵੀ ਲਾ ਐਨਫੋਰਸਮੈਂਟ ਨੂੰ ਦੱਸਿਆ ਨਹੀਂ ਵੀ ਭਾਈ ਆਹ ਬੰਦਾ ਇਦਾਂ ਦੀ ਕਰਨ ਜਾ ਰਿਹਾ। ਸੋ ਕਈ ਵਾਰੀ ਨਾ ਆਪਾਂ ਇੱਥੇ ਜਦੋਂ ਆ ਜਾਂਦੇ ਆਪਾਂ ਸੋਚਦੇ ਹਾਂ ਵੀ ਕਿਉਂਕਿ ਇਹ ਉੱਥੋਂ ਦੀ ਜਿੱਥੇ ਮੁਲਕ ਨੂੰ ਛੱਡ ਕੇ ਆਏ, ਉੱਥੋਂ ਦੀ ਪੁਲਿਸ ਨਾਲੋਂ ਇੱਥੇ ਦੀ ਪੁਲਿਸ ਚੰਗੀ ਆ, ਵਧੀਆ ਆ, ਸੋ ਸਾਰੇ ਦੇ ਸਾਰੇ ਖਰੇ ਹੋਣਗੇ। ਨਹੀਂ, ਏਦਾਂ ਨਹੀਂ ਹੁੰਦਾ। ਇਹਨਾਂ ਵਿੱਚ ਵੀ ਜਿਹੜੇ ਉਹ ਮਾੜੇ ਆ, ਤੇ ਜਿੱਥੇ ਉਹ ਮਾੜਾ ਕਰਦੇ ਆ, ਜੋ ਇਸ ਵਾਰ ਟੈਕਸਸ ਦੇ ਵਿੱਚ ਇਹਨਾਂ ਦਾ ਕਾਰਜਕਾਰੀ ਰਹੀ ਜਾਂ ਬਫਲੋ ਵਾਲੀ ਇੰਸੀਡੈਂਟ ਦੇ ਵਿੱਚ ਸਾਹਮਣੇ ਆਈ ਹੈ ਗੱਲ, ਉੱਥੇ ਇਹਨਾਂ ਨੂੰ ਨਿੰਦਣਾ, ਕ੍ਰਿਟਿਸਿਜ਼ਮ ਕਰਨਾ ਜਿਹੜਾ ਉਹ ਬਣਦਾ ਹੈ। ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ ਪ੍ਰਵੀਨ ਜੀ। ਜੀ, ਸੁਖਤੇਜ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੈਂ ਰਾਜ ਕਰਨਵੀਰ ਸਿੰਘ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜੀ ਉਹ ਪੁਲਿਸ ਦੀ ਕਾਰਜਕਾਰੀ ਹੈ ਨਾ, ਉਹਦੇ ਵਿੱਚ ਉਹਨਾਂ ਤੋਂ ਕਿਤੇ ਮਤਲਬ ਅਣਗਹਿਲੀ ਹੋਈ ਆ। ਜੀ। ਪਰ ਮੈਂ ਦੂਜਾ ਗੱਲ ਸਵਾਲ ਇਹ ਆਉਂਦਾ ਕਿ ਭਾਜੀ ਐਡੀ ਵੱਡੀ ਕੰਟਰੀ ਆ, ਇੰਨੀ ਵੱਡੀ ਇਹਨਾਂ ਦੀ ਸਿਕਿਉਰਿਟੀ ਆ, ਔਰ ਇੰਨੀ ਇਹਨਾਂ ਦੀ ਵਧੀਆ ਟ੍ਰੇਨਿੰਗ ਹੁੰਦੀ ਆ, ਇਹਨਾਂ ਨੇ ਇੰਨਾ ਚਿਰ ਕਿਉਂ ਲਾਇਆ ਉਸ ਬੰਦੇ ਤੱਕ ਪਹੁੰਚ ਕਰਨ ਲਈ? ਬਿਲਕੁਲ ਸਵਾਲ ਜਾਇਜ਼ ਹੈ ਜੀ। ਇਹੀ ਅਸੀਂ ਕਿਉਂਕਿ ਦੇਖੋ ਇਹਨਾਂ ਦੀ ਇੰਨੀ ਟ੍ਰੇਨਿੰਗ ਵਧੀਆ ਹੁੰਦੀ ਆ, ਇਹਨਾਂ ਦੀ ਸਿਕਿਉਰਿਟੀ, ਇਹਨਾਂ ਨੂੰ ਬਹੁਤ ਬਹੁਤ ਕੀ ਕਹਿ ਸਕਦੇ ਹਾਂ ਕਿ ਡਿਟੇਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰ ਇਹਨਾਂ ਨੇ ਇੱਥੇ ਜਾ ਕੇ ਕੀ ਕੁਛ ਕੀਤਾ, ਮੈਂ ਹੁਣ ਸੁਣਦਾ ਸੀ ਜਿੱਦਾਂ ਉਹਨਾਂ ਨੇ ਮਤਲਬ ਬਹੁਤ ਲੇਟ ਡਿਸੀਜ਼ਨ ਲਿਆ ਉੱਥੇ ਤੱਕ ਪਹੁੰਚ ਕਰਨ ਨੂੰ। ਜੇ ਪਹਿਲਾਂ ਜਿੱਦਾਂ ਆਮ ਕਰਦੇ ਆ, ਜੇ ਕਰਦੇ ਤਾਂ ਸ਼ਾਇਦ ਇਹ ਨਾ ਹੁੰਦਾ, ਚੱਲ ਸਕਦਾ ਸੀ। ਜੀ ਬਿਲਕੁਲ। ਥੈਂਕ ਯੂ ਜੀ। ਮਿਹਰਬਾਨੀ ਜੀ। ਇਹ ਆંકੜਾ ਛੋਟਾ ਹੋ ਸਕਦਾ ਸੀ, ਘਟ ਸਕਦਾ ਸੀ, ਕੁਝ ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਸਕਦੀਆਂ ਸੀਗੀਆਂ। ਜੇਪੀ ਸਿੰਘ ਫੇਸਬੁੱਕ ਤੇ ਕਹਿੰਦੇ ਆ ਆਪਾਂ ਨੂੰ ਪ੍ਰਵੀਨ ਜੀ ਵੀ ਜਿਹੜਾ ਬੈਕਗ੍ਰਾਉਂਡ ਚੈੱਕ ਤੇ ਸਵਾਲ ਆਪਣੇ ਨਾਲ ਜੁੜੇ ਨੇ। ਸਵਾਲ ਜੀ, ਤੁਸੀਂ ਔਨ 에ਅਰ ਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਵਾਜ਼ ਬਹੁਤ ਆ ਰਹੀ ਹੈ ਜੀ, ਹੱਲ ਕਰੋ। ਹਾਂਜੀ, ਇੱਕ ਮਿੰਟ ਬਸ। ਹਾਂਜੀ, ਬਸ ਹੋ ਗਈ ਜੀ, ਹੋ ਗਈ। ਹਾਂਜੀ, ਕੋਈ ਨਹੀਂ, ਆਰਾਮ ਨਾਲ। ਹਾਂਜੀ ਜੀ। ਇੱਕ ਆਪਣੇ ਕੋਲ ਹੁਣ ਜਿਵੇਂ ਕੋਈ ਵੀ ਬਿਮਾਰ, ਆਪਾਂ ਕਹਿੰਦੇ ਆ ਵੀ ਮਹਾਮਾਰੀ, ਇੱਥੇ ਤਾਂ ਹੁਣ ਇਹ ਗਨ ਕਲਚਰ ਇੱਕ ਮਹਾਮਾਰੀ ਆ ਅਮਰੀਕਾ ਦੇ ਵਿੱਚ। ਮਤਲਬ ਜਿਹੜੀ ਆਪਾਂ ਪਿੱਛੇ ਵੀ ਇੱਕ ਦਿਨ ਆਈ ਸੀਗੀ ਨਿਊਜ਼ ਵੀ 35 ਬੰਦੇ ਐਵਰੇਜ ਆ ਇੱਥੇ ਡੇਲੀ ਜਿਹੜੇ ਸਿਰਫ ਗਨ ਦੇ ਨਾਲ ਮਾਰੇ ਜਾਂਦੇ ਨੇ। ਤੇ ਹਾਂਜੀ, ਹੁਣ ਆਪਾਂ ਕੋਈ ਵੀ ਬਿਮਾਰੀ ਆ ਉਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਹੈਗੀ ਆ ਪ੍ਰੀਵੈਂਸ਼ਨ, ਦੂਜਾ ਹੈਗਾ ਕਿਉਰ। ਹੁਣ ਇਸ ਮਾਮਲੇ ਦੇ ਵਿੱਚ ਪ੍ਰੀਵੈਂਸ਼ਨ ਤੇ ਵੀ ਅਸੀਂ ਗਲਤ ਹੋਏ ਤੇ ਕਿਉਰ ਵੀ ਗਲਤ ਹੋਇਆ। ਦੋਏ ਚੀਜ਼ਾਂ, ਪਹਿਲੀ ਚੀਜ਼ ਆ ਵੀ ਆਪਾਂ ਨੂੰ ਰੋਕ ਲਓ, ਪਰ ਹੋਣ ਤੋਂ ਪਹਿਲਾਂ ਰੋਕ ਲਓ ਬਿਮਾਰੀ ਨੂੰ। ਤੇ ਇੱਥੇ ਤਾਂ ਅਸੀਂ ਮਤਲਬ ਬਾਅਦ ਚ ਵੀ ਮਾਰ ਖਾ ਗਏ, ਪਹਿਲਾਂ ਵੀ ਖਾਧੀ ਹੋਈ ਸੀਗੀ। ਜਦੋਂ 18 ਸਾਲ ਦੇ ਬੰਦੇ ਨੂੰ ਆਪਾਂ ਗਨ ਦੇ ਦਿੱਤੀ, ਤੇ ਵੀ ਇਹਦੇ ਵਿੱਚ ਆਪਾਂ ਰਾਈਟ ਹੈ ਹਰੇਕ ਬੰਦੇ ਦਾ ਵੀ ਆਪਣੇ ਆਪ ਨੂੰ ਬਚਾਉਣਾ। ਉਹਦੇ ਲਈ ਚਾਹੀਦੀ ਹੈ ਉਹਨੂੰ ਗਨ, ਪਰ ਉਹਦਾ ਲੈਵਲ ਕੀ ਹੈ ਇਹ ਜ਼ਰੂਰ ਪਹਿਲਾਂ ਉਹਨੂੰ ਦੇਖਣਾ ਚਾਹੀਦਾ। ਜਦੋਂ ਉਹ ਅਗਲਾ ਮੰਗਦਾ ਗਨ, ਵੀ ਉਹਨੂੰ ਘੱਟੋ ਘੱਟ ਇਹ ਪੁੱਛਣਾ ਚਾਹੀਦਾ ਵੀ ਦੱਸ ਤੈਨੂੰ ਕਿਹਤੋਂ ਖਤਰਾ ਹੈ। ਇੱਕ ਬੰਦੇ ਤੋਂ ਹੈ, 10 ਤੋਂ ਹੈ, 20 ਤੋਂ ਹੈ, 50 ਤੋਂ ਹੈ। ਅਸੀਂ ਉਨੇ ਕੁ ਬੰਦਿਆਂ ਵਾਲਾ ਤੈਨੂੰ ਹਥਿਆਰ ਦੇ ਦਿੰਦੇ ਹਾਂ, ਕੋਈ ਚੱਕਰ ਨਹੀਂ। ਤੇ ਜੇ ਹੁਣ ਆਪਾਂ ਨੇ ਉਹਨੂੰ ਬੇਸ ਹੀ ਨਹੀਂ ਕੀਤਾ ਵੀ ਉਹਨੂੰ ਕਿਹਤੋਂ ਖਤਰਾ ਹੈ, ਇਹ ਪਹਿਲਾਂ ਇਹ ਤਾਂ ਹੋਣਾ ਚਾਹੀਦਾ ਸੀਗਾ ਵੀ ਤੂੰ ਦੱਸ ਤੈਨੂੰ ਕਿਹੜੇ ਬੰਦੇ ਤੋਂ ਖਤਰਾ ਹੈ। ਤੇ ਇਹ ਚੀਜ਼ ਜ਼ਰੂਰ ਹੈ ਵੀ ਬੈਕਗਰਾਉਂਡ ਚੈੱਕ ਹੋਵੇ, ਤੇ ਜਦੇ ਹਥਿਆਰ ਨਾ ਮਿਲੇ ਉਹਦੇ ਲਈ ਵੇਟਿੰਗ ਪੀਰੀਅਡ ਹੋਵੇ, ਮਹੀਨਾ 2 ਮਹੀਨੇ ਵੈਰੀਫਾਈ ਕੀਤਾ ਜਾਵੇ
ਬੰਦਾ ਅਪਲਾਈ ਕਰਦਾ, ਹੁਣ ਆਪਾਂ ਲਾਇਸੈਂਸ ਲਈ ਵੀ ਅਪਲਾਈ ਕਰਦੇ ਹਾਂ, ਉਹਦੇ ਜੀ ਲਈ ਵੀ ਮਹੀਨਾ 2 ਮਹੀਨੇ ਲੱਗਦੇ ਨੇ। ਜੀ। ਤੇ ਥੋੜਾ ਵੀ ਗਨ ਆਪਾਂ ਜਦੇ ਫੜਾ ਦਈਏ, ਉਹ ਬੰਦਾ ਤੱਤਾ ਜਾ ਕੇ ਉੱਥੇ ਕੁਛ ਕਰ ਦਿੰਦਾ। ਤੇ ਏਜ ਲਿਮਿਟ ਜ਼ਰੂਰ ਹੈ, ਠੀਕ ਹੈ ਘੱਟੋ ਜੀ। ਘੱਟ ਉਹ ਬੰਦੇ ਦੇ ਇਹ, ਹਾਂਜੀ, ਉਹ ਬੰਦੇ ਦਾ ਆਪਣੇ ਬੱਚੇ ਇਹ ਹੋਣਾ ਚਾਹੀਦਾ ਵੀ ਉਹਦੇ ਆਪਣੇ ਬੱਚੇ ਜ਼ਰੂਰ ਹੋਣ, ਉਹਨੂੰ ਕੱਲ ਨੂੰ ਘੱਟੋ ਘੱਟ ਬੱਚੇ ਦਾ ਦਰਦ ਦਾ ਪਤਾ ਹੋਵੇ। ਜੀ ਠੀਕ ਹੈ ਜੀ। ਚੀਜ਼ਾਂ ਮਤਲਬ ਠੀਕ। ਹਾਂਜੀ ਹਾਂਜੀ ਠੀਕ ਹੈ ਜੀ ਰਾਈਟ ਜਸਪਾਲ ਹੋਣਾ ਜੀ। ਚਾਹੀਦਾ, ਓਕੇ ਕੋਈ ਚੱਕਰ ਨਹੀਂ। ਹਾਂਜੀ ਜੀ ਓਕੇ ਥੈਂਕ ਥੈਂਕ ਯੂ ਜਸਪਾਲ ਜੀ, ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨੇ ਅਵਤਾਰ ਜੀ। ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਮੈਂ ਅਵਤਾਰ ਸਿੰਘ ਬੋਲ ਰਿਹਾ ਜੀ। ਹਾਂਜੀ ਜੀ। ਹਾਂਜੀ ਅਵਤਾਰ ਜੀ, ਸਤਿ ਸ਼੍ਰੀ ਅਕਾਲ। ਇਹ ਅਵਾਮਾ ਜ਼ੋਰ ਲਾਸਟ ਹੈ, ਗੋਰਿਆਂ ਨੇ ਗੰਨ ਜਿਹੜੇ ਬੰਦ ਨਹੀਂ ਕਰਨੀਆਂ। ਜੀ। ਇਹਨਾਂ ਦਾ ਅਸੂਲ ਹੋਏ ਨੇ, ਦੇਖ ਲਓ ਜਿੰਨਾ ਮਰਜ਼ੀ ਰੌਲਾ ਪਾ ਲਓ, ਜਿਹੜੇ ਇਹਨਾਂ ਦਾ ਗੋਰਿਆਂ ਨੇ ਕਦੇ ਕਹਿਣਾ ਵੀ ਇਹ ਬੰਦ ਕਰ ਦਿਓ। ਮੈਂ 10 ਸਾਲ ਹੈ ਦੁਬਈ ਰਿਹਾ, ਜੀ। ਉੱਥੇ ਦਾ ਜਿਹੜਾ ਕਾਨੂੰਨ ਆ ਨਾ, ਉਹ ਜਿੱਦਾਂ ਹੁਣ ਇਹ ਕਈ ਸਾਲ ਜਿਹੜਾ ਮੁਲਜ਼ਮਾਂ ਉਹਨੂੰ ਉੱਥੇ ਰੱਖੀ ਛੱਡੇ ਰੱਖੇ, ਉੱਥੇ ਏਦਾਂ ਨਹੀਂ ਲਾਉਂਦੇ। ਉੱਥੇ ਜਿਸ ਵੇਲੇ ਹੁਕਮ ਥਾਇਆ ਉਹ ਕੀ ਕਰਦੇ ਆ ਹਨਾ, ਵੱਖਰਾ ਵੱਖਰਾ ਉਹਦਾ ਕੰਮ ਆ। ਜਦੋਂ ਕਾਜੀ ਨੇ ਉਹਨੂੰ ਤੇ ਲਾਤੀ ਐਦ ਕਰਤਾ, ਉਹਨੂੰ ਦੇਤਾ ਹੁਕਮ ਹਨਾ, ਇੱਕ 8 ਦਿਨ ਫਿਰ ਇੱਕ ਜੀਪ ਤੇ ਉੱਤੇ ਲਾਊਡ ਸਪੀਕਰ ਬਣਿਆ, ਉਹ ਅਨਾਉਂਸ ਕਰਦੇ ਆ ਸ਼ਹਿਰ ਦੇ ਵਿੱਚ। ਉਹ ਕਹਿੰਦੇ ਫਲਾਨੀ ਜਗ੍ਹਾ ਦੇ ਚੌਂਕ ਬਣਿਆ, ਉੱਥੇ ਫਲਾਨੇ ਬੰਦੇ ਨੇ ਆਹ ਨੁਕਸ ਕੀਤਾ, ਕਾਨੂੰਨ ਤੋੜ ਚੱਲਿਆ, ਉਹਨੂੰ ਆਹ ਸਜ਼ਾ ਦੇਣੀ ਆ। ਉੱਥੇ ਲੋਕ ਪਬਲਿਕ ਦੇ ਸਾਹਮਣੇ ਉਹ ਦਿੰਦੇ ਆ। ਦੇਖੋ ਇੱਕ ਬੰਦਿਆਂ ਨੇ ਪਠਾਣਾ ਨੇ ਬਲਤਕਾਰ ਕੀਤਾ, ਇੱਕੋ ਜਨਾਨੀ ਆਪਣੇ ਕੇਰਲਾ ਦੇ ਉੱਥੇ ਨਰਸਾਂ ਆ, ਉਹਨੂੰ ਝੂਠ ਬੋਲ ਕੇ ਲੈ ਕੇ ਸਾਡੀ ਜਨਾਨੀ ਦੇ ਬੱਚਾ ਹੋਣ ਵਾਲਾ। ਜੀ ਜੀ ਜੀ। ਉਹ ਜਨਾਨੀ ਨੂੰ ਲਿਜਾ ਕੇ ਉਹਨਾਂ ਨੇ ਬਲਤਕਾਰ ਕੀਤਾ, ਉਹਨੂੰ ਚੌਹਾਂ ਪਠਾਣਾ ਨੂੰ ਫੜ ਲਿਆ, ਉਹਨੂੰ ਸਜ਼ਾ 8 ਦਿਨ ਉਹ ਚਲਾਉਂਦੇ ਰਹੇ। ਪਹਿਲਾਂ 2 ਜੀਪਾਂ ਮੰਗਾਈਆਂ ਉਹਨੇ, ਇੱਕ ਜੀਪ ਦੇ ਨਾਲ ਉਹਦੀ ਲੱਤ ਉਹਨਾਂ ਵੱਲੇ, ਦੂਜੀ ਜੀਪ ਗੱਭਿਓਂ ਪਾਰ ਕੇ ਸੱਟ ਤੇ 2-3 ਜਿਹੜੇ ਏਦਾਂ ਦੇ ਕਾਨੂੰਨ ਹੈ ਇੱਥੇ ਵੀ। ਜੇ ਇਹ ਹੋ ਸਕਦਾ, ਜਿਸ ਬੰਦੇ ਨੇ ਕਾਨੂੰਨ ਕੀਤਾ ਉਹਨੂੰ ਉਸ ਵੇਲੇ ਜਲਦੀ ਸਜ਼ਾ ਦੇਣੀ ਚਾਹੀਦੀ ਹੈ। ਇਹ ਨਹੀਂ ਜਿੰਨਾ ਚਿਰ ਹੁਣ 2-4 ਰਹਿ ਗਿਆ, ਜਾਤੇ ਸਾਰਾ ਕਰ ਹੋਰ ਕਰ ਦਿੰਦਾ। ਥੈਂਕ ਯੂ ਜੀ, ਮਿਹਰਬਾਨੀ ਅਵਤਾਰ ਜੀ। ਪਰ ਇਦਾਂ ਕਰ ਨਹੀਂ ਸਕਦੇ, ਕਈ ਵਾਰੀ ਨਿਰਦੋਸ਼ ਲੋਕਾਂ ਨੂੰ ਵੀ ਫਸਾਇਆ ਜਾਂਦਾ। ਸੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਜ਼ਿਆਦਾ ਹੀ ਸਜ਼ਾ ਦਿੱਤੀ, ਕਿਉਂਕਿ ਇੱਥੇ ਬਹੁਤ ਵਾਰੀ ਇਦਾਂ ਹੁੰਦਾ ਵੀ ਗਲਤ ਸਜ਼ਾ ਵੀ ਹੋ ਜਾਂਦੀ ਆ। ਸੋ ਜੇ ਤੁਸੀਂ ਕਹੋ ਵੀ ਉਹਨੂੰ ਉਸਦੇ ਮੌਕੇ ਤੇ ਹੀ ਬਾਅਦ ਚ ਢਕਾ ਦਿਓ, ਮਾਰ ਦਿਓ, ਤਾਂ ਫਿਰ ਇਨਸਾਫ ਨਹੀਂ ਜਿਹੜੀ ਉਹ ਚੀਜ਼ ਬਣਦੀ। ਇਨਸਾਫ ਚੱਲਦਾ ਹੈ ਆਪਣੀ ਸਪੀਡ ਦੇ ਨਾਲ, ਜਿਹੜਾ ਚੱਲਦਾ ਆ। ਗੱਲ ਇਹ ਆ ਵੀ ਬਹੁਤ ਸਾਰੇ ਅਜਿਹੇ ਕਾਨੂੰਨਾਂ ਤੋਂ ਦੁਨੀਆ ਅੱਕੀ ਜਿਹੜੀ ਇੱਧਰਲੇ ਪਾਸੇ ਨੂੰ ਜਿਹੜੀ ਉਹ ਆਉਂਦੀ ਆ ਵੀ ਭਾਈ ਉੱਥੇ ਬੰਦਸ਼ਾਂ ਨੇ ਜ਼ਿਆਦਾ ਹੈ, ਇੱਦਾਂ ਇੱਥੇ ਫਰੀਡਮ ਹੈ, ਇਸ ਲਈ ਅਮਰੀਕਾ ਦੇ ਵਿੱਚ ਲੋਕ ਆਉਂਦੇ ਵੀ ਨੇ। ਸੋ ਇਹ ਨਹੀਂ ਆਪਾਂ ਕਰ ਸਕਦੇ ਵੀ ਉਹ ਦੂਜੇ ਵਾਲੇ ਜਿਹੜੇ ਇੱਥੇ ਜੋ ਹੈਗਾ ਆ ਉਹਦੇ ਹਿਸਾਬ ਨਾਲ ਕਰਨਾ ਵੀ ਸਹੀ ਨਹੀਂ ਨਾ। ਜੀ ਬਿਲਕੁਲ। ਰੋਕ ਦੋਨੋਂ ਤਰਫੋਂ ਜਿਹੜੀ ਕਹਿ ਲਓ ਵੀ ਇੱਕੋ ਪਾਸੇ ਲੀਨ ਹੋ ਜਾਣਾ, ਉਹ ਟੋਟਲੀ ਗਲਤ ਆ। 1992 ਦੇ ਵਿੱਚ ਇੱਕ ਲਾਸਟ ਅਮੈਂਡਮੈਂਟ ਕੀਤੀ ਗਈ ਸੀ। ਜਦੋਂ ਸੰਵਿਧਾਨ ਲਿਖਿਆ ਗਿਆ ਸੀ 1791 ਦੇ ਵਿੱਚ 15 ਦਸੰਬਰ ਨੂੰ ਅਮੈਂਡਮੈਂਟਸ ਜਿਹੜੀਆਂ ਆ ਉਹ ਲਿਆਂਦੀਆਂ ਗਈਆਂ ਸੀ, ਜਿਸ ਨੂੰ ਬਿੱਲ ਆਫ ਰਾਈਟਸ ਆਖਿਆ ਜਾਂਦਾ। ਉਹਦੇ ਵਿੱਚ ਇਹ ਸੈਕਿੰਡ ਅਮੈਂਡਮੈਂਟ ਆ ਵੀ ਲੋਕਾਂ ਦੇ ਕੋਲ ਹਥਿਆਰ ਰੱਖਣ ਦੀ ਇਜਾਜ਼ਤ ਜਿਹੜੀ ਉਹ ਹੋਵੇ ਤੇ ਉਸ ਨੂੰ ਇਨਫ੍ਰਿੰਜ ਨਹੀਂ ਕਰਨਾ, ਵੀ ਉਸ ਦੇ ਵਿੱਚ ਰੋਕ ਨਹੀਂ ਕਿਸੇ ਤਰੀਕੇ ਦੀ ਹੋਣੀ ਚਾਹੀਦੀ। ਹੁਣ ਜਿਹੜੇ ਗਨ ਦੇ ਇਸ ਦੇ ਹਮਾਇਤੀ ਉਹ ਕਹਿੰਦੇ ਯਾਰ ਆਪਾਂ ਉੱਥੇ ਤਾਂ ਕਹਿੰਦੇ ਆ ਵੀ ਜਿਹੜੀ ਪੁਲਿਸ ਆ ਉਹ ਤੁਹਾਡੇ ਨਾਲ ਧੱਕਾ ਕਰ ਜਾਂਦੀ ਆ। ਕਹਿੰਦੇ ਵੀ ਇੱਥੇ ਤਾਂ ਪੁਲਿਸ ਆ, ਇੱਥੇ ਸਾਰਾ ਕੁਛ ਹੈਗਾ ਆ, ਤੇ ਫਿਰ ਤੁਹਾਨੂੰ ਡਰਨ ਦੀ ਕੀ ਲੋੜ ਆ। ਕਹਿੰਦੇ ਵੀ ਉਦਣ ਕੀ ਕਰੋਗੇ ਜਦ ਇਹੀ ਪੁਲਿਸ ਤੁਹਾਡੇ ਸਾਰੇ ਲੋਕਾਂ ਦੇ ਦੁਆਲੇ ਜਿਹੜੀ ਉਹ ਹੋਣ ਲੱਗੂਗੀ, ਫਿਰ ਤੁਸੀਂ ਆਪਣਾ ਬਚਾਅ ਜਿਹੜਾ ਹੈ ਉਹ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਕਰੋਗੇ। ਸੋ ਬਹੁਤ ਸਾਰੇ ਸਵਾਲ ਨੇ, ਇਸ ਦਾ ਕੋਈ ਸਰਲ ਉੱਤਰ ਨਹੀਂ ਹੈਗਾ। ਇਹ ਆਪਾਂ ਨੂੰ ਜਿਹੜਾ ਉਹ ਮੰਨਣਾ ਪੈਣਾ। ਇਸ ਦੇ ਸੋਲਿਊਸ਼ਨ ਉੱਥੇ ਹੀ ਜਾ ਕੇ ਨਿਕਲਨੇ ਆ ਜਦੋਂ ਲੋਕਾਂ ਦੀ ਜਿਹੜੇ ਇਮੋਸ਼ਨ ਇਸ ਟਾਈਮ ਜਿਹੜੇ ਉਸ ਨੂੰ ਲੈ ਕੇ ਹੈਗੇ ਆ, ਕੀ ਲੋਕਾਂ ਦੇ ਵਿਚਾਰ ਆ, ਤੇ ਦੋਨਾਂ ਪਾਰਟੀਆਂ ਦੇ ਵਿਚਾਲੇ ਇੱਕ ਮਿਡਲ ਗਰਾਊਂਡ ਜਿਹੜੀ ਉਹ ਬਣੇ, ਫਿਰ ਉਸ ਪਾਸੇ ਵੱਲ ਨੂੰ ਚੀਜ਼ਾਂ ਜਿਹੜੀਆਂ ਉਹ ਵੱਧ ਸਕਦੀਆਂ ਆ। ਗਨ ਸ਼ੋਜ਼ ਦੇ ਉੱਤੇ ਪ੍ਰਾਈਵੇਟ ਜਿਹੜੀਆਂ ਗਨ ਸੇਲਸ ਆ ਉਸ ਨੂੰ ਲੈ ਕੇ ਕਈ ਲੋਕ ਤਾਂ ਕਹਿੰਦੇ ਯਾਰ ਉਹਦੇ ਉੱਤੇ ਵੀ ਤੁਹਾਨੂੰ ਕੋਈ ਰੋਕ ਟੋਕ ਨਹੀਂ ਜਿਹੜੀ ਉਹ ਹੋਣੀ ਚਾਹੀਦੀ, ਜਿਹੜੇ ਇਸ ਦੇ ਹਮਾਇਤੀ ਆ। ਪਰ ਜਿਹੜੇ ਦੂਸਰੇ ਉਹ ਕਹਿੰਦੇ ਵੀ ਨਹੀਂ ਭਾਈ, ਉਹਦੇ ਵਿੱਚ ਵੀ ਬੈਕਗਰਾਊਂਡ ਚੈੱਕ ਤੁਹਾਨੂੰ ਲੈ ਕੇ ਆਉਣਾ ਚਾਹੀਦੀ ਆ। ਐਕਟਿਵ ਸ਼ੂਟਰ ਵਾਲੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਐਵਰੇਜ 5 ਮਿੰਟ ਦੇ ਵਿੱਚ ਜਿਹੜੀਆਂ ਉਹ ਨਿਬੜ ਜਾਂਦੀਆਂ ਆ। ਆਈਦਰ ਉਹ ਬੰਦਾ ਖੁਦ ਨੂੰ ਮਾਰ ਲੈਂਦਾ ਹੈ, ਤੇ ਜਾਂ ਜਿਹੜੇ ਕੌਪਸ ਹੁੰਦੇ ਆ, ਲਾ ਇਨਫੋਰਸਮੈਂਟ ਵਾਲੇ ਆ, ਉਸ ਨੂੰ ਕਾਬੂ ਦੇ ਵਿੱਚ ਜਿਹੜਾ ਉਹ ਲੈ ਲੈਂਦੇ ਆ। ਇੱਥੇ ਐਕਟਿਵ ਸ਼ੂਟਿੰਗ ਵਾਲੀ ਜਿਹੜੀ ਘਟਨਾ 90 ਮਿੰਟ ਤੋਂ ਵੱਧ ਜਿਹੜੀ ਆ ਚੱਲਦੀ ਲਈ
ਬਾਹਰ ਜਿਹੜੇ ਮਾਪੇ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਕਹਿ ਕੇ ਥੱਕ ਗਏ, ਤੁਸੀਂ ਜਾਓ। ਉਹਨਾਂ ਨੇ ਜਿਹੜਾ ਆ ਉਹ ਇੰਤਜ਼ਾਰ ਜਿਹੜਾ ਉਹ ਕਰਦੇ ਰਹੇ। ਉਹਨਾਂ ਦੇ ਜਿਹੜੇ ਮੁਖੀ ਦੇ ਦੁਆਰਾ ਜਿਹੜਾ ਉੱਥੇ ਇੰਸੀਡੈਂਟ ਦਾ ਕਹਿ ਲਓ ਵੀ ਮੇਨ ਕਮਾਂਡਰ ਸੀਗਾ, ਚੀਫ ਸੀਗਾ, ਉਹਦੇ ਦੁਆਰਾ ਬੜੀ ਇੱਕ ਕੋਤਾਹੀ, ਬੜੀ ਵੱਡੀ ਜਿਹੜੀ ਇਹ ਗਲਤੀ ਹੋਈ, ਜਿਹੜਾ ਉਸਨੇ ਇਸ ਨੂੰ ਹੋਰ ਢੰਗ ਦੇ ਨਾਲ ਬੈਰੀਕੇਟਡ ਦੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਿਆ। ਐਕਸਪਰਟ ਜਿਹੜੇ ਉਹ ਕਹਿੰਦੇ ਆ, ਫਿਰ ਕਹਿੰਦੇ ਆ ਵੀ ਇਹ ਕੰਮ ਔਖਾ ਹੈ। ਓਬਵੀਅਸਲੀ ਔਖਾ, ਜਦੋਂ ਤੁਸੀਂ ਪੁਲਿਸ ਦੇ ਵਿੱਚ ਜਾ ਰਹੇ ਆ, ਇਸ ਚੀਜ਼ ਦੇ ਵਿੱਚ ਜਾ ਰਹੇ ਆ, ਉਹ ਔਖਾ ਹੈਗਾ ਆ। ਉੱਥੇ ਆਪਾਂ ਨੂੰ ਪਤਾ ਹੁੰਦਾ ਵੀ ਤੁਹਾਡੀ ਜਾਨ ਨੂੰ ਜਿਹੜਾ ਉਹ ਖਤਰਾ, ਫਿਰ ਵੀ ਤੁਸੀਂ ਉਸ ਦੇ ਬਾਵਜੂਦ ਉਸ ਜੌਬ ਦੇ ਵਿੱਚ ਜਾਂਦੇ ਆ, ਉਸ ਪਾਸੇ ਵੱਲ ਨੂੰ ਜਿਹੜਾ ਉਹ ਤੁਸੀਂ ਵੱਧਦੇ ਆ। ਤੇ ਦੇਖੋ ਪ੍ਰਵੀਨ ਜੀ, ਇਸ ਦਾ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਜਿਹੜੀ ਉਹ ਬਣੂਗੀ, ਇਹ ਹੁਣ ਵੱਡੀ ਜਿਹੜੀ ਗੱਲ ਆ। ਇੱਕ ਹੋਰ ਜਿਹੜੀ ਰਿਪੋਰਟ ਇਸ ਦੇ ਵਿੱਚੋਂ ਆ ਰਹੀ ਆ ਵੀ ਜਦ ਐਕਟਿਵ ਸ਼ੂਟਿੰਗ ਚੱਲ ਰਹੀ ਸੀ, ਉਸ ਕਲਾਸਰੂਮ ਦੇ ਵਿੱਚ ਰਾਮਸ ਨਾਂ ਦੇ ਇਸ ਹਥਿਆਰੇ ਦੇ ਦੁਆਰਾ ਗੋਲੀਆਂ ਚਲਾਈਆਂ ਜਾ ਰਹੀਆਂ ਸੀ। ਕਲਾਸ ਦੇ ਵਿੱਚੋਂ, ਸਕੂਲ ਦੇ ਵਿੱਚੋਂ ਕਈ ਵਾਰ 911 ਕਾਲ ਕੀਤੀਆਂ ਗਈਆਂ ਵੀ ਅੰਦਰ ਆਓ, ਇਹ ਅਜੇ ਮਾਰ ਰਿਹਾ ਲੋਕਾਂ ਨੂੰ। ਪਰ ਪੁਲਿਸ, ਲਾ ਐਨਫੋਰਸਮੈਂਟ ਉਸ ਟਾਈਮ ਉੱਥੇ ਬਾਹਰ ਜਿਹੜੀ ਆ ਇੰਤਜ਼ਾਰ ਕਰਦੀ ਕਰਦੀ ਜਿਹੜੇ ਮਾਪੇ ਉੱਥੇ ਇਹ ਵੀ ਕਹਿੰਦੇ ਦਿਖੇ ਗਏ ਵੀ ਇਹਨਾਂ ਨੇ ਤਾਂ ਜਾਣਾ ਨਹੀਂ, ਚਲੋ ਆਪਾਂ ਹੀ ਅੰਦਰ ਵੜਦੇ ਆ, ਆਪਾਂ ਆਪਣੇ ਨਿਆਣਿਆਂ ਨੂੰ ਬਚਾ ਕੇ ਜਿਹੜਾ ਉੱਥੋਂ ਲੈ ਕੇ ਆਈਏ। ਕਹਿੰਦੇ ਰਿਪੋਰਟਾਂ ਦੇ ਮੁਤਾਬਕ ਕਈਆਂ ਦੇ ਪੈਪਰ ਸਪਰੇ ਤੇ ਹੱਥ ਕੜੀ ਵੀ ਜਿਹੜੀ ਉਹ ਮਾਪਿਆਂ ਨੂੰ ਜਿਹੜੀ ਇਹਨਾਂ ਨੇ ਲਾ ਦਿੱਤੀ ਸੀ ਵੀ ਕੋਈ ਅੰਦਰ ਜਿਹੜਾ ਉਹ ਨਾ ਜਾਵੇ। ਸੋ ਹੁਣ ਇੱਕ ਨਵੀਂ ਰਿਪੋਰਟ ਦੇ ਵਿੱਚ ਇਹ ਦਾਅਵਾ ਹੈਗਾ ਆ ਵੀ ਪੁਲਿਸ ਵਾਲਿਆਂ ਦੇ ਵਿੱਚੋਂ ਕਈਆਂ ਨੇ ਆਪਣੇ ਨਿਆਣੇ ਬਚਾਉਣ ਲਈ ਤਾਂ ਅੰਦਰ ਜਾ ਕੇ ਉਹਨਾਂ ਨੂੰ ਕੱਢ ਲਿਆਂਦਾ, ਪਰ ਜਿਹੜੇ ਫਸੇ ਪਏ ਸੀ ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਨੇ 1 ਘੰਟੇ ਤੋਂ ਵੱਧ, ਕੋਈ 91 ਮਿੰਟ ਕਹਿੰਦਾ, ਕੋਈ 60 ਮਿੰਟ ਤੋਂ ਵੱਧ ਕਹਿੰਦਾ ਆ, ਉੱਥੇ ਬਾਹਰ ਇੰਤਜ਼ਾਰ ਜਿਹੜਾ ਆ ਉਹ ਕਰਦੇ ਰਹੇ। ਸੋ ਇਹ ਇਸ ਟਾਈਮ ਬਹੁਤ ਵੱਡਾ ਜਿਹੜਾ ਕ੍ਰਿਟਿਸਿਜ਼ਮ ਆ ਟੈਕਸਸ ਦੇ ਲਾ ਐਨਫੋਰਸਮੈਂਟ ਅਧਿਕਾਰੀਆਂ ਨੂੰ ਸਹਿਣਾ ਪੈ ਰਿਹਾ ਹੈਗਾ ਆ। ਬਿਲਕੁਲ ਰਾਜੀ, ਬਹਿਸ ਬਹੁਤ ਲੰਬੀ ਹੈ ਕਿ ਹੋਣਾ ਕੀ ਚਾਹੀਦਾ, ਪਰ ਅਸਲ ਦੇ ਵਿੱਚ ਇਹੀ ਹੋਣਾ ਚਾਹੀਦਾ ਵੀ ਜਿਹੜੀਆਂ ਚੀਜ਼ਾਂ ਉੱਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਸੇਫਟੀ ਬੜੀ ਜ਼ਰੂਰੀ ਹੈ, ਜਿਵੇਂ ਉਹ ਕਹਿ ਕੇ ਗਏ ਕਿ ਸਕੂਲਾਂ ਦੇ ਉੱਤੇ ਬਾਉਂਡਰੀ ਹੋਵੇ। 2020 ਦੇ ਵਿੱਚ ਵੀ ਇੱਕ ਬੜੀ ਵੱਡੀ ਬਹਿਸ ਛਿੜੀ ਸੀਗੀ ਇਸ ਬਾਰੇ ਕਿ ਬੰਦੂਕਾਂ ਉੱਤੇ ਕਾਬੂ ਕਰਨ ਦੇ ਲਈ ਕੀ ਕਾਨੂੰਨ ਦੇ ਵਿੱਚ ਸਖਤੀ ਕਰਨ ਦੀ ਲੋੜ ਹੈ। ਤਾਂ ਜਦੋਂ ਸਰਵੇ ਕੀਤਾ ਗਿਆ, 52% ਲੋਕਾਂ ਨੇ ਦਾ ਸਮਰਥਨ ਕੀਤਾ ਕਿ ਹਾਂ, ਕਾਨੂੰਨ ਦੇ ਵਿੱਚ ਸਖਤੀ ਕਰਨ ਦੀ ਲੋੜ ਹੈਗੀ ਆ। 35% ਲੋਕਾਂ ਨੇ ਇਹ ਕਿਹਾ ਵੀ ਇਹਦੇ ਵਿੱਚ ਕੋਈ ਬਦਲਾਅ ਦੀ ਲੋੜ ਨਹੀਂ। 11% ਲੋਕ ਅਜੇ ਵੀ ਐਸੇ ਨੇ ਜਿਨ੍ਹਾਂ ਦਾ ਮੰਨਣਾ ਸੀਗਾ ਕਿ ਫਿਲਹਾਲ ਜੋ ਵੀ ਕਾਨੂੰਨ ਹੈ ਉਸ ਨੂੰ ਸਗੋਂ ਹੋਰ ਨਰਮ ਕਰਨਾ ਚਾਹੀਦਾ। ਤੇ ਡੈਮੋਕ੍ਰੈਟਿਕ ਪਾਰਟੀ ਦੇ 91% ਸਮਰਥਕਾਂ ਨੇ ਲਗਭਗ ਇੱਕੋ ਰਾਏ ਦਿੱਤੀ, ਉਹਨਾਂ ਨੇ ਕਾਨੂੰਨ ਨੂੰ ਸਖਤ ਕਰਨ ਦੀ ਹਮਾਇਤ ਕੀਤੀ। 24% ਰਿਪਬਲਿਕਨ ਪਾਰਟੀ ਦੇ ਜਿਹੜੇ ਸਮਰਥਕ ਆ, ਉਹਨਾਂ ਨੇ ਇਸ ਗੱਲ ਦਾ ਪੱਖ ਪੂਰਿਆ ਕਿ ਜਿਹੜਾ ਕਾਨੂੰਨ ਆ ਉਹ ਸਖਤ ਹੋਣਾ ਚਾਹੀਦਾ। ਹੁਣ ਦੇਖੋ, ਕੋਈ ਖਿਜਿਆ ਕਿਸੇ ਦੇ ਘਰੇ, ਕੀ ਉਹ ਤੰਗ ਆ, ਸਾਨੂੰ ਤਾਂ ਉਹਦੇ ਬਾਰੇ ਕੁਛ ਨਹੀਂ ਪਤਾ। ਸਾਨੂੰ ਤਾਂ ਨੈਕਸਟ ਹਾਊਸ ਦੇ ਵਿੱਚ ਕੀ ਹੋ ਰਿਹਾ, ਸਾਨੂੰ ਤਾਂ ਉਹਦੇ ਬਾਰੇ ਕੁਛ ਨਹੀਂ ਪਤਾ। ਪਰ ਜੇਕਰ ਸਿਸਟਮ ਐਸਾ ਹੋਵੇ, ਹੁਣ ਇੱਕ ਵੀਰ ਕਹਿ ਰਹੇ ਸੀ ਵੀ ਸਰਕਾਰ ਜਿਹੜੀ ਹੈ ਉਹ ਦੋਸ਼ੀ ਨਹੀਂ ਹੈ ਜਾਂ ਲਾਅ ਜਿਹੜਾ ਉਹ ਦੋਸ਼ੀ ਨਹੀਂ ਆ। ਇਹਦੇ ਵਿੱਚ ਇੱਕ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵਾਂ। ਜਦੋਂ ਟ੍ਰੈਫਿਕ ਦੇ ਵਿੱਚ ਸੜਕ ਹਾਦਸੇ ਹੁੰਦੇ ਆ ਤੇ ਆਪਾਂ ਕਹਿੰਦੇ ਕਿ ਯਾਰ ਟ੍ਰੈਫਿਕ ਕਰਕੇ ਹੋ ਗਿਆ, ਆਪਾਂ ਕਹਿੰਦੇ ਕਿ ਯਾਰ ਸੜਕਾਂ ਟੁੱਟੀਆਂ ਤਾਂ ਹੋ ਗਿਆ, ਲੋਕਾਂ ਨੇ ਸਾਈਡ ਬਦਲੀ, ਹਾਦਸਾ ਵਾਪਰ ਗਿਆ। ਉੱਥੇ ਆਪਾਂ ਕਿਹਨੂੰ ਜ਼ਿੰਮੇਵਾਰ ਕਰਾਰ ਦਿੰਦੇ ਆ? ਸਰਕਾਰ ਨੂੰ। ਰੂਲ ਜਿਹੜੇ ਅਪਡੇਟ ਕਰਨੇ ਜਾਂ ਕਹਿ ਲਓ ਕਿ ਉਹਨਾਂ ਨੂੰ ਅਮੈਂਡਮੈਂਟ, ਸੋਧਾਂ ਕਰਨੀਆਂ ਉਹਨਾਂ ਦੇ ਵਿੱਚ, ਇਹ ਕਿਹਨੇ ਕਰਨੀਆਂ ਵਾ? ਇਹ ਸਿਸਟਮ ਨੇ ਕਰਨੀਆਂ ਵਾ। ਸਿਸਟਮ ਤੈਅ ਕਰਦਾ ਕਿ ਅਸੀਂ ਕਿੰਨੇ ਕੁ ਮਹਿਫੂਜ਼ ਆ। ਸਿਸਟਮ ਨੇ ਤੈਅ ਕਰਨਾ ਕਿ ਸਾਡੀ ਜਿਹੜੀ ਆਲਾ ਦੁਆਲਾ ਉਹ ਕਿੰਨਾ ਕੁ ਸੁਰੱਖਿਅਤ ਹੈ। ਇੱਕ 18 ਸਾਲ ਦਾ ਆਪ ਹੁਦਰਾ ਬੰਦਾ ਬੰਦੂਕ ਚੱਕ ਕੇ ਲੋਕਾਂ ਦੇ ਨਿਆਣੇ ਮਾਰਦੇ, ਲੋਕਾਂ ਨੂੰ ਉਹਦੀ ਖਿੱਚ ਨਾਲ ਕੀ? ਸੋ ਇਹਦੀ ਬਜਾਏ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਬੰਦੂਕ ਕਿਸੇ ਦੇ ਹੱਥ ਚ ਆਉਣੀ ਹੈ, ਉਸ ਤੋਂ ਪਹਿਲਾਂ ਇਹ ਸੋਚਿਆ ਜਾਵੇ ਕਿ ਇਹਦੇ ਦੇ ਬਈ ਵੱਖ-ਵੱਖ ਪ੍ਰੋਟੋਕੋਲ ਨੇ, ਇਹਦੇ ਵੱਖ-ਵੱਖ ਜਿਹੜੇ ਆ ਮੈਪਿੰਗ ਹੈ ਕਿ ਆਹ ਬੰਦਾ ਬੰਦੂਕ ਹੱਥ ਦੇ ਵਿੱਚ ਰੱਖ ਸਕਦਾ। ਪਬਲਿਕਲੀ ਜੇ ਨਿਕਲਣਾ ਤਾਂ ਤੁਸੀਂ ਇਸ ਤਰ੍ਹਾਂ ਨਿਕਲ ਸਕਦੇ ਆ। ਇਹ ਥੋੜੀ ਜਿਵੇਂ ਗੁੱਲੀ ਡੰਡਾ ਚੱਕਣ ਗਏ, ਖੇਡਣ ਗਏ ਤੇ ਚੱਕ ਕੇ ਗੁੱਲੀ ਤੇ ਚੱਕ ਕੇ ਡੰਡਾ, ਚਲੋ ਭਾਈ ਖੇਡਣ ਚੱਲ ਗਏ। ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਸਾਨੂੰ ਬਚਣਾ ਪੈਣਾ। ਸਾਡੀ ਡਿਬੇਟ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਰਾਈਟ ਸਸਪੈਂਡ ਤੁਸੀਂ ਨਹੀਂ ਕਰ ਸਕਦੇ। ਰਾਈਟ ਸਸਪੈਂਡ ਦਾ ਮਤਲਬ
ਕਿ ਹੋਰ ਨੇ ਰਾਈਟਸ, ਫਿਰ ਦੂਜੇ ਦਿਨ ਜੇ ਕੋਈ ਹੋਰ ਰਾਈਟ ਹੋ ਗਿਆ ਫਿਰ ਆਪਾਂ ਸਾਰੇ ਕਹਾਂਗੇ ਕਿ ਯਾਰ ਸਾਡਾ ਰਾਈਟ ਸਸਪੈਂਡ ਹੋ ਗਿਆ। ਰਾਈਟ ਸਸਪੈਂਡ ਦੀ ਬਜਾਏ ਸਾਨੂੰ ਸੋਧਾਂ ਉੱਤੇ ਤੇ ਸਾਨੂੰ ਸਰਕਾਰ ਨੂੰ ਇਹ ਮਜਬੂਰ ਕਰਨਾ ਚਾਹੀਦਾ ਕਿ ਸਾਨੂੰ ਤੁਸੀਂ ਸੁਰੱਖਿਅਤ ਕਰੋ, ਜਿਵੇਂ ਮਰਜ਼ੀ ਕਰੋ, ਅਸੀਂ ਤੁਹਾਡੀ ਇੱਕ ਤਰੀਕੇ ਨਾਲ ਪ੍ਰਾਪਰਟੀ ਆ, ਤੁਹਾਡੀ ਜਾਇਦਾਦ ਹੈ, ਲਾਇਬਿਲਿਟੀ ਜਿਹਨੂੰ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ ਸ਼ਬਦ ਹੈ। ਜੀ ਰਾਜ ਜੀ, ਇਸੇ ਦੌਰਾਨ ਅੱਜ ਪ੍ਰੈਸ ਕਾਨਫਰੰਸ ਜਦੋਂ ਪੁਲਿਸ ਅਧਿਕਾਰੀ ਉੱਥੇ ਕਰ ਰਹੇ ਸੀ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਕਹਿੰਦੇ ਵੀ ਤੁਸੀਂ ਕਹਿ ਰਹੇ ਸੀ ਵੀ 19 ਅਫਸਰ ਹਾਲਵੇ ਦੇ ਵਿੱਚ ਜਾਂ ਉਸਦੇ ਇਰਦ ਗਿਰਦ ਕਿਤੇ ਉੱਥੇ ਇਕੱਤਰ ਸੀਗੇ, ਜਦ ਕਹਿੰਦੇ ਵੀ ਕਿਹੜੇ ਐਫਰਟ ਕੀਤੇ ਗਏ ਵੀ ਡੋਰ ਤੋੜ ਕੇ ਉਸ ਹਥਿਆਰੇ ਤੱਕ ਪਹੁੰਚਿਆ ਜਾਵੇ। ਤੁਸੀਂ ਕਿਹਾ ਵੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਡੋਰ ਲੌਕ ਸੀਗੀ, ਕੀ ਐਫਰਟ ਅਧਿਕਾਰੀਆਂ ਅਫਸਰ ਦੇ ਦੁਆਰਾ ਕੀਤੇ ਗਏ? ਤੇ ਆਨਸਰ ਸੀਗਾ ਵੀ ਉਹਨਾਂ ਨੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਵੀ ਜਿਹੜਾ ਆ ਉਸ ਨੂੰ ਤੋੜ ਕੇ ਕਿਸੇ ਤਰੀਕੇ ਦੇ ਨਾਲ ਉਸ ਦੇ ਉੱਤੇ ਕਾਬੂ ਜਿਹੜਾ ਉਹ ਹੋਵੇ। ਸੋ ਇਸ ਕਰਕੇ ਲੋਕਾਂ ਦਾ ਜਿਹੜਾ ਪ੍ਰਵੀਨ ਜੀ ਵਿਸ਼ਵਾਸ ਤੇ ਲੋਕਾਂ ਦਾ ਜਿਹੜਾ ਗੁੱਸਾ ਕਈ ਵਾਰੀ ਪੁਲਿਸ ਦੇ ਵੱਲ ਜਿਹੜਾ ਉਹ ਹੋ ਜਾਂਦਾ ਆ, ਪਰ ਬਹੁਤ ਵਾਰੀ ਜਿਹੜੇ ਲੋਕ ਆ ਉਹ ਕਹਿੰਦੇ ਆ ਵੀ ਨਹੀਂ ਇਹ ਸਾਰੇ ਜਾਣੇ ਠੀਕ ਆ, ਇਹ ਜੋ ਕਰਦੇ ਠੀਕ ਆ, ਨਹੀਂ ਏਦਾਂ ਨਹੀਂ ਹੁੰਦਾ। ਆਪਾਂ ਸਾਰਿਆਂ ਨੂੰ ਦੁੱਧ ਧੋਤੇ ਨਹੀਂ ਸਮਝ ਸਕਦੇ। ਇਹ ਪਹਿਲੀ ਵਾਰੀ ਨਹੀਂ, ਇਹ ਅਖੀਰਲੀ ਵਾਰੀ ਨਹੀਂ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਗਲਤੀਆਂ ਤੇ ਜਾਣ ਬੁੱਝ ਕੇ ਕੀਤੀਆਂ ਜਿਹੜੀਆਂ ਗਲਤੀਆਂ ਆ ਉਹ ਵੀ ਹੋ ਜਾਂਦੀਆਂ, ਤੇ ਉਸ ਨੂੰ ਗਲਤ ਕਹਿਣ ਦਾ ਮਾਦਾ ਵੀ ਰੱਖਣਾ ਚਾਹੀਦਾ। ਜੇ ਆਪਾਂ ਉਹਨਾਂ ਦੀ ਤਾਰੀਫ ਵੀ ਕਰਦੇ ਹਾਂ ਤੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਜਿਹੜਾ ਆਪਾਂ ਨੂੰ ਕਰਨ ਦੀ ਨਾਲ ਦੇ ਨਾਲ ਜ਼ਰੂਰਤ ਹੈ, ਕਿਉਂਕਿ ਜੇ ਸਵਾਲ ਨਹੀਂ ਕਰੂੰਗੇ ਤਾਂ ਫਿਰ ਇਸ ਦਾ ਕੋਈ ਹੱਲ, ਇਸ ਦਾ ਕੋਈ ਉੱਤਰ ਆ ਕਿਸੇ ਪਾਸੇ ਆਪਾਂ ਨੂੰ ਮਿਲਦਾ ਹੋਇਆ ਨਜ਼ਰ ਨਹੀਂ ਆਊਗਾ। ਸੋ ਰਾਈਟ ਨਾਓ ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਇਸ ਸਕੂਲ ਦੇ ਵਿੱਚ ਮਾਸੂਮ ਬੱਚਿਆਂ ਦੀ ਜਾਣ ਤੋਂ ਬਾਅਦ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਆ। ਪੋਲੀਟਿਕਸ ਵੀ ਇਸ ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਰਾਜਨੀਤੀ ਤੇਜ਼ ਆ, ਪਰ ਓਵਰਆਲ ਲੋਕਾਂ ਦੀ ਮੰਗ ਹੁਣ ਬੈਕਗਰਾਊਂਡ ਚੈੱਕਸ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਇਹ ਇਲੈਕਸ਼ਨ ਈਅਰ ਆ, ਬਹੁਤ ਕੁਛ ਇਸ ਦੇ ਵਿੱਚ ਜਿਹੜੇ ਇੱਦਾਂ ਦੇ ਮੁੱਦੇ ਆ ਉਹ ਗਰਮਾਉਂਦੇ ਨੇ, ਵੱਧਦੇ ਨੇ, ਪਰ ਲੱਗਦਾ ਨਹੀਂ ਨਵੰਬਰ ਤੱਕ ਸ਼ਾਇਦ ਲੋਕ ਇਸ ਨੂੰ ਭੁੱਲਣਗੇ। ਓਬਵੀਅਸਲੀ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ ਇਸ ਨੂੰ ਹੋਰ ਜਿਹੜਾ ਉਹ ਰੱਖਣਾ ਕਰਕੇ ਰੱਖਣਾ ਵੀ ਭਾਈ ਇਸ ਦੇ ਉੱਤੇ ਕੁਝ ਕੰਮ ਕਰਨ ਦੀ ਜ਼ਰੂਰਤ ਆ। ਉਸੇ ਇਲਾਕੇ ਦੇ ਇੱਕ ਕਾਂਗਰਸਮੈਨ ਉਹਨਾਂ ਨੇ ਹੁਣ FBI ਨੂੰ ਚਿੱਠੀ ਲਿਖੀ ਆ ਵੀ ਜਿਹੜੀ ਟਾਈਮਲਾਈਨ ਵਾਪਰੀ ਆ ਪੁਲਿਸ ਦੇ ਰਿਸਪੌਂਸ ਦੀ ਪਾਰਦਰਸ਼ੀ ਰਿਪੋਰਟ ਜਿਹੜੀ ਉਹ ਤੁਸੀਂ ਜਾਂਚ ਕਰਕੇ ਪੇਸ਼ ਕਰੋ। ਕੀ ਇਹਨਾਂ ਨੇ ਉੱਥੇ ਜਿਹੜਾ ਉਹ ਕੀਤਾ, ਲਾ ਐਨਫੋਰਸਮੈਂਟ ਦੇ ਦੁਆਰਾ ਉੱਥੇ ਕੀ ਜਿਹੜਾ ਆ ਉਹ ਕੀਤਾ ਗਿਆ। ਸੋ ਉਸ ਦੀ ਪਾਰਦਰਸ਼ਤਾ ਰਿਪੋਰਟ ਜਿਹੜੀ ਉਹਨਾਂ ਨੇ ਆਖਿਆ ਵੀ ਇਸ ਦੀ ਜਾਂਚ ਕਰਕੇ ਤੁਸੀਂ ਕਰੋ। ਹੁਣ ਇਹ ਵੇਖੋ FBI ਇਸ ਨੂੰ ਹੱਥ ਪਾਉਂਦੀ ਹੈ ਜਾਂ ਨਹੀਂ, ਪਰ ਰਾਈਟ ਨਾਓ ਪੁਲਿਸ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਆ ਇਸ ਸਕੂਲ ਮੈਸੇਕਰ ਤੋਂ ਬਾਅਦ ਦੇ ਵਿੱਚ। ਤੇ ਹੁਣ ਆਪਾਂ ਪ੍ਰਵੀਨ ਜੀ ਇਜਾਜ਼ਤ ਲੈਂਦੇ ਹਾਂ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੋ ਚੁੱਕਾ ਆ। ਸੋ ਲਈਏ ਜੀ ਹੁਣ ਆਪਾਂ ਫਿਰ ਇਜਾਜ਼ਤ। ਹਾਂਜੀ ਬਿਲਕੁਲ ਜੀ, ਇਸ ਟੌਪਿਕ ਦੇ ਦਰਮਿਆਨ ਜਦੋਂ ਆਪਾਂ ਚਰਚਾ ਕਰ ਰਹੇ ਸੀਗੇ, ਵੱਖ-ਵੱਖ ਕਾਲਰਾਂ ਨੇ ਆਪਣੀ ਰਾਏ ਰੱਖੀ, ਵੱਖ-ਵੱਖ ਰਾਇਆਂ ਵੀ ਆਈਆਂ, ਵੱਖ-ਵੱਖ ਤਰ੍ਹਾਂ ਦੀ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੋ ਵੀ ਵਾਪਰਿਆ ਅਤੀ ਮੰਦਭਾਗਾ ਸੀ। ਜੋ ਰਿਸਪੌਂਡ ਪੁਲਿਸ ਅਫੀਸ਼ੀਅਲਸ ਦਾ ਸੀ ਉਹਦੇ ਕਰਕੇ ਉਹਨਾਂ ਦਾ ਕ੍ਰਿਟਿਸਿਜ਼ਮ ਹੋ ਰਿਹਾ ਤੇ ਉਹਨਾਂ ਦੀ ਜਿਹੜੀ ਜਵਾਬਦੇਹੀ ਆ ਉਹ ਬਣਦੀ ਵੀ ਹੈ। ਜੀ ਰਾਜ ਜੀ, ਸੋ ਹੁਣ ਆਪਾਂ ਲੈਂਦੇ ਹਾਂ ਜੀ ਇੱਥੇ ਇਜਾਜ਼ਤ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।